24 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯੂਪੀ ਦੇ ਵਿੱਚ ਇੱਕ ਇਹੋ ਜਿਹੀ ਘਟਨਾ ਵਾਪਰੀ ਆ ਜਿਹੜੀ ਸਾਨੂੰ ਕਾਫੀ ਹੱਦ ਤੱਕ ਭਾਰਤ ਵਿੱਚ ਸਿੱਖਾਂ ਦੀ ਸਥਿਤੀ ਬਾਰੇ ਸਮਝਾ ਸਕਦੀ ਹੈ। ਉੱਤਰ ਪ੍ਰਦੇਸ਼ ਦੇ ਵਿੱਚ ਪੀਲੀਭੀਤ ਦੇ ਪਿੰਡ ਖੇੜੀ ਨੌਬਰਾਮਾਦ ਵਿੱਚ ਸਿੱਖ ਸੰਗਤਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਸੰਬੰਧ ਵਿੱਚ ਨਗਰ ਕੀਰਤਨ ਕਰ ਰਹੀਆਂ ਸੀਗੀਆਂ ਤੇ 55 ਸਿੱਖਾਂ ਨੂੰ ਉਹਨਾਂ ਤੇ ਮੁਕੱਦਮਾ ਦਰਜ ਕਰ ਦਿੱਤਾ ਗਿਆ ਤੇ ਜਿਹੜਾ ਨਗਰ ਕੀਰਤਨ ਦੇ ਵਿੱਚ ਪਾਲਕੀ ਵਾਲੀ ਗੱਡੀ ਸੀ ਜਾਂ ਉੱਥੇ ਹੋਰ ਜਿਹੜੇ 5 ਤਿਆਰ ਸਿੰਘ ਗੁਰੂ ਸਾਹਿਬ ਦੇ ਨਾਲ ਹੁੰਦੇ ਆ ਜਿਹੜੇ ਨਗਰ ਕੀਰਤਨ ਦੇ ਵਿੱਚ ਸਾਡੀ ਮਰਿਆਦਾ ਆ, ਉਹ ਸਾਰੀ ਗੱਡੀਆਂ ਨੂੰ ਵੀ ਥਾਣੇ ਲਿਜਾਇਆ ਗਿਆ। ਤੇ ਇਸ ਮੌਕੇ ਕਿਉਂਕਿ ਜਦੋਂ ਇਹੋ ਜਿਹੀ ਘਟਨਾ ਵਾਪਰਦੀ ਆ ਤੇ ਫਿਰ ਪੰਥ ਦੇ ਵਿੱਚ ਉਹਦੀ ਪ੍ਰਤੀਕਿਰਿਆ ਹੋਣੀ ਹੁੰਦੀ ਆ, ਉਹ ਆਪਦੇ ਆਪ ਨੂੰ ਸੇਫ ਕਰਨ ਦੇ ਲਈ ਇੱਕ ਬਣਿਆ ਬਣਾਇਆ ਬਿਆਨ ਜਿਹੜਾ ਹੈ ਉਹ ਦੇਣਾ ਪੈਂਦਾ। ਤਾਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਸਾਹਿਬ ਦਾ ਬਿਆਨ ਵੀ ਆ ਗਿਆ ਵੀ ਇਹ ਬਰਦਾਸ਼ਤ ਦੇ ਲਾਇਕ ਨਹੀਂ ਹੈ ਘਟਨਾ। ਤੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਰਸਾ ਨੇ ਵੀ ਤੇ ਹੋਰਾਂ ਨੇ ਵੀ ਬਿਆਨਬਾਜ਼ੀ ਕੀਤੀ ਆ। ਤੇ ਜਦੋਂ ਇਹ ਬਿਆਨਬਾਜ਼ੀ ਕਰ ਰਹੇ ਆ ਤਾਂ ਉਸ ਮੌਕੇ ਇੱਕ ਗੱਲ ਜਿਹੜੀ ਆ ਉਹ ਬਾਰ-ਬਾਰ ਜ਼ਿਹਨ ਵਿੱਚ ਆ ਰਹੀ ਆ ਕਿ ਛੇਤੀ ਕੀਤੇ ਤਾਂ ਇਹ ਪੰਜਾਬ ਦੇ ਵਿੱਚ ਹੋ ਹੀ ਨਹੀਂ ਸਕਦਾ ਵੀ ਇੱਥੇ ਕੋਈ ਜਨਮ ਅਸ਼ਟਮੀ ਜਾਂ ਕਿਸੇ ਹੋਰ ਇਹੋ ਜਿਹੇ ਹਿੰਦੂ ਦਿਨ ਤਿਉਹਾਰ ਦੇ ਮੌਕੇ ਪਾਬੰਦੀ ਲਾ ਦਿੱਤੀ ਜਾਵੇ ਜਿਵੇਂ, ਜਾਂ ਉੱਥੇ ਮਨਜ਼ੂਰੀ ਨਹੀਂ ਸੀ ਦਿੱਤੀ ਜਾ ਰਹੀ ਨਗਰ ਕੀਰਤਨ ਲਈ। ਪਰ ਜੇਕਰ ਚਲੋ ਮੰਨ ਹੀ ਲਈਏ ਵੀ ਕਿਤੇ ਤਲਖੀ ਵਾਲਾ ਮਾਹੌਲ ਆ, ਕਿਉਂਕਿ ਯੂਪੀ ਦੇ ਵਿੱਚ ਜਿਹੜੇ ਕਾਲੇ ਕਾਨੂੰਨ ਬਣਾਏ ਆ ਮੋਦੀ ਸਰਕਾਰ ਨੇ ਉਹਨਾਂ ਦੇ ਖਿਲਾਫ ਕਾਫੀ ਵੱਡੇ ਪੱਧਰ ਤੇ ਰੋਸ ਮੁਜ਼ਾਹਰੇ ਹੋ ਰਹੇ ਨੇ ਜਾਂ ਉੱਥੇ ਇੱਕ ਰੋਹ ਦੀ ਲਹਿਰ ਆ। ਚਲੋ ਜੇ ਮੰਨ ਹੀ ਲਈਏ ਵੀ ਇਸ ਗੱਲ ਦੇ ਕਰਕੇ ਜ਼ਰੂਰੀ ਸੀਗਾ ਵੀ ਉੱਥੇ ਮਨਜ਼ੂਰੀ ਜਿਹੜੀ ਸੀ ਉਹ ਲੈਣੀ ਪੈਣੀ ਸੀ, ਤਾਂ ਮਨਜ਼ੂਰੀ ਲੈਣ ਮੌਕੇ ਹੀ ਪ੍ਰਸ਼ਾਸਨ ਨੇ ਇਹ ਗੱਲ ਕਹਿ ਦੇਣੀ ਸੀ ਕਿ ਠੀਕ ਆ ਮਾਹੌਲ ਕਾਫੀ ਖਰਾਬ ਆ ਪਰ ਫਿਰ ਵੀ ਅਸੀਂ ਪੂਰੇ ਇੰਤਜ਼ਾਮ ਕਰਾਂਗੇ ਤੇ ਨਗਰ ਕੀਰਤਨ ਜਿਹੜਾ ਹੈਗਾ ਉਹ ਜ਼ਰੂਰ ਹੋਣ ਦਿਆਂਗੇ। ਕਿਉਂਕਿ ਪੰਜਾਬ ਵਿੱਚ ਤਾਂ ਇੱਦਾਂ ਹੀ ਹੋਣਾ ਸੀ। ਜੇ ਜਨਮ ਅਸ਼ਟਮੀ ਹੋਵੇ ਤੇ ਇਹਨਾਂ ਨੇ ਕੋਈ ਸ਼ੋਭਾ ਯਾਤਰਾ ਕਰਨੀ ਹੋਵੇ ਹਿੰਦੂ ਭਾਈਚਾਰੇ ਨੇ, ਤੇ ਜੇਕਰ ਸਰਕਾਰ ਦਾ ਮੂਡ ਵੀ ਹੋਵੇ ਤਾਂ ਆਮ ਸਮਾਜ ਵਿੱਚੋਂ ਸਿੱਖਾਂ ਨੇ ਹੀ ਬਹੁਤ ਵੱਡੇ ਪੱਧਰ ਦੇ ਉੱਤੇ ਬਿਆਨਬਾਜ਼ੀ ਮਿਲ ਕੇ ਪ੍ਰਸ਼ਾਸਨ ਨੂੰ ਕਹਿਣਾ ਸੀਗਾ ਕਿ ਚਾਹੇ ਇੱਥੇ ਜਿਹੋ ਜਿਹੇ ਹਾਲਾਤ ਮਰਜੀ ਆ ਪਰ ਧਰਮ ਦਾ ਕਰਮ ਆ ਜਿਹੜਾ ਧਾਰਮਿਕ ਜਿਹੜੇ ਰਸਮ ਰਿਵਾਜ ਨੇ, ਕਿਉਂਕਿ ਅਸੀਂ ਦੇਖਿਆ ਖਾੜਕੂਬਾਦ ਦੇ ਦੌਰਾਨ ਵੀ ਇੱਥੇ ਹਿੰਦੂ ਭਾਈਚਾਰੇ ਨੂੰ ਜਾਂ ਦੂਜਿਆਂ ਭਾਈਚਾਰਿਆਂ ਨੂੰ ਆਪੋ ਆਪਦੇ ਦਿਨ ਤਿਉਹਾਰ ਮਨਾਉਣ ਦੀ ਪੂਰੀ ਖੁੱਲ੍ਹ ਰਹੀ ਹੈ। ਹੁਣ ਇੱਕ ਪਾਸੇ ਤਾਂ ਸਿੱਖ ਵਾ ਜਾਂ ਪੰਜਾਬ ਦੀ ਧਰਤੀ ਆ ਜਿੱਥੇ ਪੂਰੇ ਭਖੇ ਹੋਏ ਮਾਹੌਲ ਦੇ ਵਿੱਚ ਵੀ, ਪੂਰੇ ਤਲਖੀ ਭਰੇ ਮਾਹੌਲ 'ਚ ਵੀ, ਸੰਤਾਪ ਵਾਲੇ ਦਿਨਾਂ ਵਿੱਚ ਵੀ ਹਿੰਦੂਆਂ ਨੂੰ ਉਹਨਾਂ ਦੇ ਦਿਨ ਤਿਉਹਾਰ ਮਨਾਉਣ ਦਾ ਮਾਹੌਲ ਪੈਦਾ ਹੁੰਦਾ। ਦੂਜੇ ਪਾਸੇ ਸਾਰਾ ਭਾਰਤ ਵਾ ਜਿੱਥੇ ਪਤਾ ਹੀ ਨਹੀਂ ਕਦੋਂ ਕੀ ਹੋ ਜੇ, ਪਤਾ ਹੀ ਨਹੀਂ ਕਦੋਂ ਕਿਹੜੇ ਸਿੱਖ ਦੀ ਦਾੜੀ ਫੜ ਕੇ ਦਸਤਾਰ ਲਾ ਕੇ ਲਫੜੇ ਵੱਜਣ ਲੱਗ ਜਾਣ, ਕਦੋਂ ਕੋਈ ਜਿਵੇਂ ਜਗਨਨਾਥਪੁਰੀ ਦੇ ਗੁਰਦੁਆਰੇ ਦਾ ਮਸਲਾ, ਗੁਰਦੁਆਰਾ ਡਾਂਗ ਮਾਰ ਸਾਹਿਬ ਦਾ ਸਿੱਕਮ ਦਾ ਮਸਲਾ, ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦਾ ਮਸਲਾ ਹੈ, ਗੁਰਦੁਆਰਾ ਗਵਾਲੀਅਰ ਦੇ ਕਿਲੇ ਵਿੱਚ ਜਿਹੜੇ ਉੱਥੋਂ ਗੁਰੂ ਪਾਤਸ਼ਾਹ ਦੀਆਂ ਨਿਸ਼ਾਨੀਆਂ ਮਿਟਾ ਦਿੱਤੀਆਂ ਗਈਆਂ ਨੇ, ਤੇ ਕਸ਼ਮੀਰ ਦੇ ਵਿੱਚ ਮਟਨ ਦਾ ਗੁਰਦੁਆਰਾ, ਇਹ ਸਾਰੇ ਗੁਰਧਾਮ ਜਿਹੜੇ ਨੇ ਇਹ ਬ੍ਰਾਹਮਣਵਾਦੀਆਂ ਨੇ ਸਿੱਖਾਂ ਦੇ ਹਥਿਆਰ ਲਏ ਨੇ। ਤੇ ਜੇ ਕਿਤੇ ਕੋਈ ਸਿੱਖ ਕਿਸੇ ਮੰਦਰ ਵੱਲ, ਪਹਿਲੀ ਗੱਲ ਤਾਂ ਹੋ ਹੀ ਨਹੀਂ ਸਕਦਾ ਵੀ ਕੋਈ ਇਦਾਂ ਗੱਲ ਕਰੇ, ਪਰ ਜੇਕਰ ਕੋਈ ਕਰ ਹੀ ਬੈਠੇ ਤਾਂ ਸਮੁੱਚੇ ਸਿੱਖ ਭਾਈਚਾਰੇ ਨੇ
ਉਹਦੇ ਦੁਆਲੇ ਹੋ ਜਾਣਾ ਵੀ ਇਹ ਗੱਲ ਆਪਾਂ ਨੂੰ ਸੋਭਦੀ ਨਹੀਂ। ਪਰ ਸਾਨੂੰ ਉਹ ਹਿੰਦੂ ਨਹੀਂ ਲੱਭਿਆ, ਉਹ ਹਿੰਦੂ ਨਹੀਂ ਦਿਖਿਆ ਅਜੇ ਤੱਕ ਜਿਹੜਾ ਸਿੱਖਾਂ ਦੇ ਹੱਕ 'ਚ ਬੋਲਿਆ ਹੋਵੇ ਕਿ ਭਾਈ ਇਹਨਾਂ ਸਿੱਖਾਂ ਦੇ ਲਈ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਸ਼ਹੀਦੀ ਦਿਹਾੜਾ ਮਨਾਉਣਾ ਸੀ, ਇਹਨਾਂ ਤੇ ਪਰਚਾ ਦਰਜ ਕਰਨਾ ਮਾੜੀ ਗੱਲ ਆ। ਕੋਈ ਸਿੱਖ ਕਦੇ ਜਿਹੜੀ ਗੱਲ ਸੋਚ ਹੀ ਨਹੀਂ ਸਕਦਾ ਕਿ ਚੁੱਪ ਗੜੁੱਪ ਜੇ ਹੋ ਜਾਓ। ਉਹ ਹਿੰਦੂ ਭਾਈਚਾਰਾ ਬੜੀ ਮੌਜ ਨਾਲ ਕਰੀ ਬੈਠਾ। ਸਾਰੇ ਮੁਲਕ ਦੇ ਵਿੱਚੋਂ ਉਹ ਹਿੰਦੂ ਅਜੇ ਤੱਕ ਸਾਹਮਣੇ ਨਿੱਤਰ ਕੇ ਨਹੀਂ ਆਏ ਜਿਹੜੇ ਕਹਿਣ ਕਿ ਸਿੱਖਾਂ ਦੇ ਨਾਲ ਇਹ ਵਧੀਕੀ ਹੋਈ ਹੈ। ਪਹਿਲਾਂ ਵੀ ਇਹੀ ਹਾਲ ਆ ਵੀ ਜਦੋਂ ਸਿੱਖਾਂ ਦੀ ਵਾਰੀ ਆਉਂਦੀ ਆ, ਪਤਾ ਨਹੀਂ ਸਾਰਿਆਂ ਨੂੰ ਕੀ ਸੱਪ ਸੁੰਘ ਜਾਂਦਾ। ਜਿਹੜੇ ਮੁਸਲਮਾਨ ਨੇ ਭਾਰਤ ਵਿੱਚ, ਉਹਨਾਂ ਦੀ ਜਿਹੜੀ ਇਹਨਾਂ ਦਿਨਾਂ ਦੇ ਵਿੱਚ ਹਾਲਤ ਵਾ, ਜਿਸ ਤਰੀਕੇ ਨਾਲ ਮੋਦੀ ਸਰਕਾਰ ਦੇ ਹੁਕਮਾਂ ਦੇ ਤਹਿਤ ਸਾਰੇ ਭਾਰਤ ਵਿੱਚ ਮੁਸਲਮਾਨਾਂ ਦੇ ਉੱਤੇ ਤਸ਼ੱਦਦ ਹੋ ਰਿਹਾ, ਤੇ ਜਿਹੜੇ ਕਾਨੂੰਨ ਬਣਾਏ ਨੇ ਕਾਲੇ ਇਹਦਾ ਵਿਰੋਧ ਕਰਦੇ ਆ, ਤਾਂ ਹੋਰ ਵੀ ਜ਼ਿਆਦਾ ਵਿਰੋਧ ਪ੍ਰਦਰਸ਼ਨਾਂ ਦੇ ਮੌਕੇ ਹਿੰਦੂ ਕੱਟੜਪੰਥੀਆਂ ਦੀਆਂ ਵੀਡੀਓਜ਼ ਸਾਹਮਣੇ ਆ ਰਹੀਆਂ ਨੇ ਕਿ ਕਿਵੇਂ ਗੱਡੀਆਂ ਮੋਟਰਾਂ ਭੰਨ ਰਹੇ ਨੇ, ਕਿਵੇਂ ਪੁਲਿਸ ਵਾਲੇ ਜਿਹੜੇ ਨੇ ਉਹ ਸ਼ਰੇਆਮ ਹਿੰਦੂ ਦਹਿਸ਼ਤਗਰਦੀ ਦਾ ਨੰਗਾ ਤਾਂਡਵ ਜਿਹੜਾ ਹੈ ਉਹ ਦਿਖਾ ਰਹੇ ਨੇ। ਤੇ ਉਹਨਾਂ ਦੇ ਹੱਕ ਵਿੱਚ ਮੁਸਲਮਾਨਾਂ ਦੇ ਫਿਰ ਕੋਈ ਨਾ ਕੋਈ ਹਿੰਦੂ ਬੋਲਦਾ ਵੀ ਚਲੋ ਜੀ ਵੋਟਾਂ ਦੀ ਚਾਹੇ ਲੋੜ ਆ, ਵੀ ਕਾਂਗਰਸੀ ਜਿਹੜੇ ਹਿੰਦੂ ਨੇ ਜਾਂ ਹੋਰ ਪਾਰਟੀਆਂ ਦੇ ਹਿੰਦੂ ਨੇ ਉਹ ਫਿਰ ਹੱਕ 'ਚ ਬੋਲਦੇ। ਉਹ ਵੋਟਾਂ ਵਾਟਾਂ ਦੀ ਗੱਲ ਆ ਜਾਂ ਅੱਲਾ ਜਾਣੇ ਕੀ ਗੱਲ ਆ, ਬਟ ਇਹ ਅਸੀਂ ਚੀਜ਼ ਨੋਟ ਕੀਤੀ ਆ ਕਿ ਬਹੁਤ ਸਾਰੇ ਹਿੰਦੂਆਂ ਵਿੱਚੋਂ ਬੰਦੇ ਉਹਨਾਂ ਮੁਸਲਮਾਨਾਂ ਦੀ ਹਮਾਇਤ ਵਿੱਚ ਬੋਲ ਜਾਂਦੇ ਆ ਜਿਹੜੇ ਮੁਸਲਮਾਨ ਭਾਰਤੀ ਹਿੰਦੂ ਕੱਟੜਪੰਥੀਆਂ ਦੇ ਨਿਸ਼ਾਨੇ ਤੇ ਹੋਣ। ਪਰ ਉਹੀ ਹਿੰਦੂ ਜਿਹੜੇ ਨੇ ਉਹ ਸਿੱਖਾਂ ਦੇ ਮਾਮਲੇ 'ਚ ਦਲ ਵੱਟ ਕੇ ਬਹਿ ਜਾਂਦੇ ਆ। ਮੁਸਲਮਾਨਾਂ ਦੇ ਜਦੋਂ 1947 ਵਿੱਚ ਬਟਵਾਰਾ ਹੋਇਆ, ਮੁਲਕ ਬਣਿਆ, ਉਦੋਂ ਬੜੀ ਵੱਡੀ ਗਿਣਤੀ ਵਿੱਚ ਮੁਸਲਮਾਨ ਜਿਹੜੇ ਆ ਪਾਕਿਸਤਾਨ ਚਲੇ ਗਏ। ਤੇ ਜਿਹੜੀ ਗੱਲ ਮਿਸਟਰ ਜਨਾਹ ਕਹਿੰਦਾ ਹੁੰਦਾ ਸੀ ਕਿ ਸਿੱਖੋ ਤੁਸੀਂ ਇਹਨਾਂ ਹਿੰਦੂਆਂ ਨੂੰ ਆਪਦੇ ਗੁਲਾਮ ਸਾਥੀ ਦੇ ਰੂਪ 'ਚ ਦੇਖਿਆ, ਵੀ ਤੁਸੀਂ ਵੀ ਮੁਗਲਾਂ ਪਠਾਨਾਂ ਦੇ ਗੁਲਾਮ ਸੀ ਤੇ ਇਹ ਵੀ ਗੁਲਾਮ ਸੀ, ਤੁਸੀਂ ਵੀ ਅੰਗਰੇਜ਼ਾਂ ਦੇ ਗੁਲਾਮ ਸੀ ਤੇ ਇਹ ਵੀ ਗੁਲਾਮ ਸੀ। ਤੁਸੀਂ ਜਾਣਦੇ ਹੀ ਨਹੀਂ ਹੈਗੇ ਕਿ ਹਿੰਦੂ ਕਿਸ ਬਿਰਤੀ ਦਾ ਨਾਮ ਆ, ਤੇ ਜਦੋਂ ਹਿੰਦੂ ਹਾਕਮ ਹੋਣਗੇ ਉਦੋਂ ਦਿਖਾਉਣਗੇ ਤਾਰੇ। ਤੇ ਵਾਕਿਆ ਹੀ ਹਿੰਦੂਆਂ ਨੇ ਉਹ ਸਾਰਾ ਕੁਝ ਸੱਚ ਸਾਬਤ ਕਰਤਾ। ਹਿੰਦੂਆਂ ਨੇ ਅਕਿਰਤ ਘਣਤਾ ਦੀ ਹੱਦ ਮੁਕਾਤੀ। ਜਦੋਂ 18ਵੀਂ ਸਦੀ ਦਾ ਵਕਤ ਚੇਤੇ ਕਰਦੇ ਆ ਜਾਂ ਆਪਾਂ ਗੁਰੂ ਕਾਲ ਵਕਤ ਤੇ ਨਜ਼ਰ ਮਾਰਦੇ ਆ, ਤਾਂ ਥਾਂ ਥਾਂ ਦੇ ਉੱਤੇ ਇਹੀ ਲਿਖਿਆ ਮਿਲਦਾ ਕਿ ਨਾ ਬਾਤ ਕਰੂੰ ਅਬ ਕੀ, ਨਾ ਬਾਤ ਕਰੂੰ ਤਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋਂ ਸੁਨਤ ਹੋਤੀ ਸਭ ਕੀ। ਹੁਣ ਇੱਕ ਪਾਸੇ ਤਾਂ ਇਹ ਗੱਲ ਆ ਕਿ ਸਿੱਖਾਂ ਨੇ ਜਾਂ ਗੁਰੂ ਘਰ ਨੇ 9ਵੇਂ ਪਾਤਸ਼ਾਹ ਨੇ ਸ਼ੀਸ਼ ਦਿੱਤਾ ਜਾਂ ਹੋਰ ਕੁਰਬਾਨੀਆਂ ਕੀਤੀਆਂ, ਤੇ ਹਿੰਦੂ ਧਰਮ ਅੱਜ ਜੇ ਬਚਿਆ ਹੋਇਆ ਤਾਂ ਉਹਦੇ ਲਈ ਸਿਰਫ ਤੇ ਸਿਰਫ ਸਿੱਖ ਧਰਮ ਦਾ, ਸਿੱਖਾਂ ਦਾ ਯੋਗਦਾਨ। ਇੱਕ ਲਾਲਾ ਦੌਲਤ ਰਾਏ ਹੋਇਆ ਆਰੀਆ ਸਮਾਜੀ, ਉਹਦੀ ਕਿਤਾਬ ਸੀਗੀ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ। ਵੈਸੇ ਤਾਂ ਉਹਨੇ ਉਹ ਸਾਰੀ ਕਿਤਾਬ ਜਿਹੜੀ ਆ ਉਹ ਸਿੱਖਾਂ ਦਾ ਪੱਖ ਕਮਜ਼ੋਰ ਕਰਕੇ ਸਿੱਖਾਂ ਨੂੰ ਹਿੰਦੂ ਸਾਬਤ ਕਰਨ ਦੇ ਲਈ ਲਿਖੀ ਆ। ਸ਼ਰੇਆਮ ਸਿੱਖਾਂ ਦੇ ਹਿੱਤਾਂ ਦੇ ਉਲਟਵਾ ਤੇ ਹਿੰਦੂ ਹਿੱਤ ਵਿੱਚ ਲਿਖੀ ਆ ਕਿਤਾਬ। ਤੇ ਉਸ ਕਿਤਾਬ ਦਾ ਮੁੱਖ ਨਿਸ਼ਾਨਾ ਸਿੱਖਾਂ ਦੀ ਵੱਖਰੀ ਹੋਂਦ ਹਸਤੀ ਨੂੰ ਹਿੰਦੂ ਸਮੁੰਦਰ ਵਿੱਚ ਗਰਕ ਕਰਨਾ ਹੈ। ਪਰ ਫਿਰ ਵੀ ਉਸ ਕਿਤਾਬ ਦੇ ਵਿੱਚ ਬੜੇ ਥਾਵਾਂ ਦੇ ਉੱਤੇ ਉਹਨੇ ਹਿੰਦੂਆਂ ਨੂੰ ਬੰਗਾਰਿਆ, ਲਾਹਣਤਾਂ ਪਾਈਆਂ ਨੇ ਵੀ ਤੁਸੀਂ ਸਿੱਖਾਂ ਦੀ ਤੇ ਗੁਰੂ ਸਾਹਿਬਾਨ ਦੀ ਪੂਰੀ ਕਦਰ ਨਹੀਂ ਕੀਤੀ। ਉਹ ਲਿਖਦਾ ਹੈ ਕਿ ਐਨ ਸੰਭਵ ਸੀ ਕਿ ਹਿੰਦੂ ਧਰਮ ਦਾ ਜਹਾਜ਼ ਹੀ ਗਰਕ ਹੋ ਜਾਂਦਾ ਤੇ ਵੈਦਿਕ ਧਰਮ ਦੇ ਸੇਵਕ ਸਦਾ ਲਈ ਸੰਸਾਰ ਤੋਂ ਅਲੋਪ ਹੋ ਜਾਂਦੇ। ਇਸ ਨਿਰਾਸ਼ਤਾ ਦੇ ਸਮੇਂ ਬਾਬਰ ਦੇ ਦੌਰ ਵਿੱਚ ਇੱਕ ਅਜਿਹਾ ਮਲਾਹ ਪੈਦਾ ਹੋਇਆ
ਜਿਸ ਨੇ ਵੈਦਿਕ ਧਰਮ ਦੀਆਂ ਨੀਹਾਂ ਅਤੇ ਹਿੰਦੂਆਂ ਦੀ ਹੋਂਦ ਨੂੰ ਇਹ ਮੋਢਾ ਦਿੱਤਾ ਕਿ ਉਸ ਦੇ ਸੁਘੜ ਤੇ ਲਾਇਕ ਉੱਤਰ ਅਧਿਕਾਰੀਆਂ ਨੇ ਉਹਨਾਂ ਨੂੰ ਤੂਫਾਨ ਵਿੱਚ ਗਰਕ ਹੋਣ ਤੋਂ ਬਚਾ ਲਿਆ। ਇਹ ਮਲਾਹ ਸੀ ਗੁਰੂ ਨਾਨਕ ਦੇਵ ਜੀ। ਇਹ ਗੱਲ ਪੰਨਾ 48 ਤੇ ਦੌਲਤ ਰਾਏ ਨੇ ਲਿਖੀ ਆ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਨਾਮੀ ਕਿਤਾਬ ਦੇ ਵਿੱਚ। ਤੇ ਇਸ ਕਿਤਾਬ ਦੇ ਵਿੱਚ ਅੱਗੇ ਜਾ ਕੇ ਇਸੇ ਤਰੀਕੇ ਦੇ ਭਾਵ ਜਿਹੜੇ ਨੇ ਉਹ ਗੁਰੂ ਗੋਬਿੰਦ ਸਿੰਘ ਜੀ ਬਾਰੇ ਵੀ ਲਿਖੇ ਆ। ਅੱਗੇ ਜਾ ਕੇ ਇਸੇ ਕਿਤਾਬ 'ਚ ਲਾਲਾ ਦੌਲਤ ਰਾਏ ਲਿਖਦੇ ਆ ਕਿ ਇਸ ਹਸਤੀ ਨੇ ਹਿੰਦੂ ਧਰਮ ਦੀ ਨਈਆ ਨੂੰ ਤੂਫਾਨ ਵਿੱਚੋਂ ਕੱਢਿਆ ਹੀ ਨਹੀਂ, ਸਗੋਂ ਕੰਢੇ ਤੇ ਆ ਖੜਾ ਕੀਤਾ। ਹਿੰਦੂ ਧਰਮ ਦੇ ਸੁੱਕ ਚੁੱਕੇ ਤੇ ਕਮਲਾ ਗਏ ਬਾਗ ਲਈ ਉਹ ਰਹਿਮਤ ਦੀ ਵਰਖਾ ਤੇ ਉੱਜੜ ਰਹੇ ਚਮਨ ਦਾ ਮਾਲੀ ਤੇ ਦਰਦ ਮਟਾਉਣ ਵਾਲਾ ਸੀ ਗੁਰੂ ਗੋਬਿੰਦ ਸਿੰਘ। ਗੁਰੂ ਨਾਨਕ ਪਾਤਸ਼ਾਹ ਨੂੰ, ਗੁਰੂ ਗੋਬਿੰਦ ਸਿੰਘ ਨੂੰ ਤੇ ਸਮੁੱਚੇ ਸਿੱਖ ਭਾਈਚਾਰੇ ਨੂੰ ਆਰੀਆ ਸਮਾਜੀ ਲਾਲਾ ਦੌਲਤ ਰਾਏ ਆਪਦੀ ਕਿਤਾਬ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਦੇ ਵਿੱਚ ਇਹ ਦੱਸਦਾ ਹੈ ਕਿ ਕਿਵੇਂ ਸਿੱਖੀ ਇਹਨਾਂ ਨੇ ਬਚਾਈ ਤੇ ਕਿਵੇਂ ਹਿੰਦੂਆਂ ਨੇ ਉਸ ਗੱਲ ਦੀ ਕੋਈ ਕਦਰ ਨਹੀਂ ਪਾਈ। ਤੇ ਉਸ ਮੌਕੇ ਜਿਹੜਾ ਮਾਹੌਲ ਬਣਿਆ ਸੀ ਉਹਦੇ ਬਾਰੇ ਲਾਲਾ ਦੌਲਤ ਰਾਏ ਆਪਦੀ ਕਿਤਾਬ ਵਿੱਚ ਲਿਖਦਾ ਕਿ ਜਦੋਂ ਚਮਕੌਰ ਦੀ ਜੰਗ ਤੋਂ ਬਾਅਦ ਗੁਰੂ ਪਾਤਸ਼ਾਹ ਦਸ਼ਮੇਸ਼ ਪਾਤਸ਼ਾਹ ਮੁਸਲਮਾਨਾਂ ਦੇ ਘਰ 'ਚ ਪਨਾਹ ਲੈਂਦੇ ਆ ਤੇ ਕਹਿੰਦਾ ਵੀ ਇਹ ਗੱਲ ਬੜੀ ਅਜੀਬ ਮਾਲੂਮ ਹੁੰਦੀ ਹੈ ਤੇ ਸਵਾਲ ਉੱਠਦਾ ਹੈ ਕਿ ਅਜਿਹੇ ਆੜੇ ਤੇ ਨਾਜ਼ੁਕ ਸਮੇਂ ਗੁਰੂ ਜੀ ਨੇ ਮੁਸਲਮਾਨਾਂ ਕੋਲ ਕਿਉਂ ਪਨਾਹ ਲਈ, ਜਿੱਥੇ ਖਤਰਾ ਜ਼ਿਆਦਾ ਸੀ ਤੇ ਸਹਾਇਤਾ ਦੀ ਆਸ ਬਹੁਤ ਘੱਟ। ਕਾਰਨ ਇਹ ਮਾਲੂਮ ਹੁੰਦਾ ਹੈ ਕਿ ਗੁਰੂ ਜੀ ਬੜੇ ਸਖਤ ਨਵਜ ਸ਼ਨਾਸ਼ ਤੇ ਮੌਕੇ ਦੀ ਪਛਾਣ ਕਰਨ ਵਾਲੇ ਸਨ ਤੇ ਉਸ ਸਮੇਂ ਉਸ ਇਲਾਕੇ ਵਿੱਚ ਨੇੜੇ ਤੇੜੇ ਉਹਨਾਂ ਨੂੰ ਆਪਣਾ ਸਿੱਖ ਸੇਵਕ ਕੋਈ ਵਿਖਾਈ ਨਹੀਂ ਦਿੱਤਾ ਜਿੱਥੇ ਉਹ ਜਾ ਕੇ ਪਨਾਹ ਲੈਂਦੇ। ਹਿੰਦੂਆਂ ਦੀ ਬੁਜ਼ਦਿਲੀ ਤੇ ਖੁਦਗਰਜੀ ਉੱਤੇ ਉਹਨਾਂ ਨੂੰ ਭਰੋਸਾ ਨਹੀਂ ਸੀ ਰਿਹਾ। ਸੱਚਮੁੱਚ ਜੇ ਉਹ ਕਿਸੇ ਖੱਤਰੀ ਜਾਂ ਬ੍ਰਾਹਮਣ ਦੇ ਉੱਤੇ ਭਰੋਸਾ ਕਰਦੇ, ਪਨਾਹ ਲੈ ਲੈਂਦੇ, ਤਾਂ ਉਹ ਜ਼ਰੂਰ ਉਹਨਾਂ ਨੂੰ ਖਤਮ ਕਰਨ ਵਾਸਤੇ ਜ਼ਹਿਰ ਮਿਲਾ ਕੇ ਸ਼ਰਬਤ ਪੀਣ ਲਈ ਹਾਜ਼ਰ ਕਰ ਦਿੰਦਾ। ਗੁਰੂ ਗੋਬਿੰਦ ਸਿੰਘ ਨੇ ਆਪਣੀ ਤਜਰਬੇਕਾਰ ਅੱਖ ਨਾਲ ਵੇਖ ਲਿਆ ਕਿ ਹਿੰਦੂ ਭਰੋਸੇਯੋਗ ਨਹੀਂ। ਗੁਰੂ ਜੀ ਦਾ ਤਜਰਬਾ ਠੀਕ ਨਿਕਲਿਆ ਤੇ ਮੁਸਲਮਾਨਾਂ ਨੇ ਉਹਨਾਂ ਨੂੰ ਪਨਾਹ ਦਿੱਤੀ ਤੇ ਮਾਲਵੇ ਦੇ ਇਲਾਕੇ ਤੱਕ ਅਖੀਰ ਲੈ ਹੀ ਗਏ। ਅੱਗੇ ਫਿਰ ਚਲੋ ਅੱਗੇ ਕਿਤਾਬ ਦੀ ਉਹਨੇ ਆਪਦੀ ਕਹਾਣੀ ਸਾਰੀ ਜਿਵੇਂ ਚੱਲ ਰਿਹਾ ਇਤਿਹਾਸ ਉਹਨੇ ਲਿਖਿਆ। ਹੁਣ ਜਿਹੜੀ ਗੱਲ ਲਾਲਾ ਦੌਲਤ ਰਾਏ ਨੇ ਲਿਖੀ ਆ ਕਿ ਹਿੰਦੂ ਜਿਹੜਾ ਸੀ ਉਹ ਭਰੋਸੇ ਦੇ ਯੋਗ ਨਹੀਂ ਸੀ ਰਿਹਾ, ਇਹਦੇ ਬਾਵਜੂਦ ਗੁਰੂ ਪਾਤਸ਼ਾਹ ਨੇ ਜਾਂ ਸਿੱਖਾਂ ਨੇ ਬੇਸ਼ੱਕ ਹਿੰਦੂ ਭਰੋਸੇਯੋਗ ਨਹੀਂ ਸੀ ਰਿਹਾ ਪਰ ਆਪਦਾ ਫਰਜ਼ ਨਿਭਾਇਆ ਤੇ ਸਿੱਖੀ ਦੀ ਚੜ੍ਹਦੀ ਕਲਾ ਇਸ ਗੱਲ ਦੇ ਵਿੱਚ ਹੀ ਸਮਝੀ ਕਿ ਅਸੀਂ ਜਿਹੜਾ ਹੈ ਦੀਨਾਂ ਦੁਖੀਆਂ ਨਿਮਾਣਿਆਂ ਨਤਾਣਿਆਂ ਲਤਾੜਿਆਂ ਦਾ ਸਾਥ ਦੇਣਾ। ਤੇ ਜਿਹੜੇ ਉਸ ਵੇਲੇ ਮੁਗਲ ਹਾਕਮ ਇਸਲਾਮ ਦੇ ਝੰਡੇ ਹੇਠ ਮਜ਼ਹਬੀ ਜੋਸ਼ ਦੇ ਵਿੱਚ ਜ਼ੁਲਮ ਕਰ ਰਹੇ ਸੀ, ਉਹਨਾਂ ਦਾ ਸਿੱਖਾਂ ਨੇ, ਗੁਰੂ ਪਾਤਸ਼ਾਹ ਨੇ ਡਟ ਕੇ ਵਿਰੋਧ ਕੀਤਾ। ਲਾਲਾ ਦੌਲਤ ਰਾਏ ਲਿਖਦੇ ਆ ਕਿ ਇਸਲਾਮ ਦੇ ਮੁੱਢਲੇ ਜੇਤੂਆਂ ਨੇ ਮਜ਼ਹਬੀ ਜੋਸ਼ ਵਿੱਚ ਬੜੇ ਜ਼ੁਲਮ ਕੀਤੇ, ਉਹਨਾਂ ਉੱਪਰ ਬੜੀਆਂ ਬੇਸ਼ਰਮ ਅਤੇ ਸਭਿਅਤਾਹੀਣ ਵਧੀਕੀਆਂ ਕੀਤੀਆਂ। ਹਿੰਦੂਆਂ ਦੇ ਧਾਰਮਿਕ ਸਥਾਨਾਂ ਤੇ ਮੰਦਰਾਂ ਦੀ ਨਾ ਕੇਵਲ ਪਵਿੱਤਰਤਾ ਹੀ ਭੰਗ ਕੀਤੀ ਸਗੋਂ ਉਹਨਾਂ ਨੂੰ ਲੁੱਟਿਆ, ਮੂਰਤੀਆਂ ਤੋੜੀਆਂ ਤੇ ਉਹਨਾਂ ਦਾ ਖੁਰਾ ਖੋਹ ਮਿਟਾ ਦਿੱਤਾ। ਉਹਨਾਂ ਦੀ ਥਾਂ ਤੇ ਮਸਜਿਦਾਂ ਬਣਾ ਦਿੱਤੀਆਂ। ਉਹਨਾਂ ਹਿੰਦੂਆਂ ਦਾ ਕਤਲ, ਧਨ ਦੌਲਤ ਤੇ ਗਹਿਣਾ ਗੱਟਾ ਹੀ ਨਹੀਂ ਲੁੱਟਿਆ ਸਗੋਂ ਉਹਨਾਂ ਦੇ ਘਰ ਵੀ ਮਹੱਲੇ ਸਾੜ ਫੂਕ ਦਿੱਤੇ। ਉਹਨਾਂ ਦੇ ਘਰ ਤੇ ਮੁਹੱਲੇ ਨਾ ਕੇਵਲ ਹਿੰਦੂ ਇਸਤਰੀਆਂ ਦੀ ਇੱਜ਼ਤ ਹੀ ਲੁੱਟੀ ਸਗੋਂ ਹਜ਼ਾਰਾਂ ਲੱਖਾਂ ਨੂੰ ਕਤਲ ਕਰਕੇ ਹਮੇਸ਼ਾ ਦੀ ਨੀਂਦ ਸੁਲਾ ਦਿੱਤਾ। ਅਣਗਿਣਤ ਨਰ ਨਾਰੀ, ਬੱਚੇ, ਜਵਾਨ ਤੇ ਬੁੱਢੇ ਕਤਲ ਕੀਤੇ ਗਏ। ਅਨੇਕਾਂ ਔਰਤਾਂ ਨੂੰ ਗੁਲਾਮ ਬਣਾਇਆ ਤੇ ਗਦਨੀ ਦੇ ਬਾਜ਼ਾਰਾਂ ਵਿੱਚ ਲਿਜਾ ਕੇ ਕੇਵਲ 2-2 ਦਿਨਾਰ ਤੋਂ ਨਿਲਾਮ ਕਰ ਦਿੱਤਾ ਗਿਆ। ਹਿੰਦੂਆਂ ਨੂੰ ਜਬਰੀ ਗੁਲਾਮ ਬਣਾਇਆ।
ਉਹਨਾਂ ਦੀਆਂ ਔਰਤਾਂ ਖੋਹ ਕੇ ਉਹਨਾਂ ਨਾਲ ਨਿਕਾਹ ਪੜਾ ਕੇ ਆਪਣੇ ਮਹਿਲਾਂ ਦੀ ਰੌਣਕ ਵਧਾਈ। ਮਹਿਮੂਦ ਨੇ ਹਿੰਦੂਆਂ ਦੇ ਮੰਦਰਾਂ ਨੂੰ ਲੁੱਟਿਆ, ਉਹਨਾਂ ਦੇ ਦੇਵਤਿਆਂ ਦੀ ਬੇਇੱਜ਼ਤੀ ਕੀਤੀ, ਮੂਰਤੀਆਂ ਭੰਨੀਆਂ ਤੇ ਹਿੰਦੂਆਂ ਨੂੰ ਦਿਲ ਖੋਲ੍ਹ ਕੇ ਲੁੱਟਿਆ। ਇਸ ਤੋਂ ਪਹਿਲਾਂ ਮੁਹੰਮਦ ਬਿਨ ਕਸਮ ਨੇ ਹਿੰਦੂਆਂ ਨੂੰ ਉੱਕਾ ਹੀ ਬਰਬਾਦ ਕਰਕੇ ਰਾਜਾ ਦਾਹਿਰ ਬਾਲੀਏ ਸਿੰਧ ਦੀਆਂ 2 ਧੀਆਂ ਤੇ ਹੋਰ ਅਨੇਕਾਂ ਇਸਤਰੀਆਂ ਨੂੰ ਕੈਦ ਕਰਕੇ ਬਗਦਾਦ ਵਿੱਚ, ਜਿੱਥੇ ਕੋ ਆਪ ਰਹਿੰਦਾ ਸੀ, ਖਲੀਫੇ ਦੇ ਮਹਿਲਾਂ ਵਿੱਚ ਦਾਖਲ ਕੀਤਾ। ਕੁਤਬਦੀਨ ਨੇ ਮੇਰਠ ਦੇ ਸਾਰੇ ਮੰਦਰਾਂ ਤੇ ਬੁੱਤਾਂ ਨੂੰ ਤੋੜਿਆ ਤੇ ਉਹਨਾਂ ਦੀ ਥਾਂ ਮਸਜਿਦਾਂ ਉਸਾਰੀਆਂ। ਜਿਸ ਨੇ ਵੀ ਇਸਲਾਮ ਕਬੂਲ ਕਰਨ ਤੋਂ ਇਨਕਾਰ ਕੀਤਾ, ਉਸ ਨੂੰ ਮੌਤ ਦੀ ਨੀਂਦ ਸੁਲਾ ਦਿੱਤਾ। ਕੇਵਲ ਇੱਕ ਕਲੰਜਰ ਸ਼ਹਿਰ ਦੇ ਵਿੱਚ ਹੀ 113 ਮੰਦਰ ਢਾਹ ਕੇ ਮਸਜਿਦਾਂ ਬਣਵਾ ਦਿੱਤੀਆਂ ਗਈਆਂ। ਹਜ਼ਾਰਾਂ ਹਿੰਦੂ ਕਤਲ ਕੀਤੇ ਤੇ ਗੁਲਾਮ ਬਣਾਏ ਗਏ। ਤਾਰੀਖ ਫਰਿਸ਼ਤਾ ਅਨੁਸਾਰ ਫਿਰੋਜ਼ ਸ਼ਾਹ ਨੇ ਜਦੋਂ ਨਗਰਕੋਟ ਕਾਂਗੜਾ ਫਤਿਹ ਕੀਤਾ ਤਾਂ ਸਾਰੇ ਹਿੰਦੂਆਂ ਨੂੰ ਲੁੱਟ ਕੇ ਬੁੱਤਾਂ ਨੂੰ ਤੋੜ ਦਿੱਤਾ ਤੇ ਉਹਨਾਂ ਬੁੱਤਾਂ ਦੇ ਟੁਕੜਿਆਂ ਨੂੰ ਗਾਂ ਦੇ ਗੋਸ਼ਤ ਵਿੱਚ ਮੜ ਕੇ ਬ੍ਰਾਹਮਣਾਂ ਦੇ ਗਲਾਂ ਵਿੱਚ ਹਾਰ ਪਾਏ। 13,000 ਹਿੰਦੂਆਂ ਨੂੰ ਕੈਦ ਕਰਕੇ ਮੂੰਹ ਵਿੱਚ ਗਾਂ ਦਾ ਮਾਸ ਤੁੰਨ ਕੇ ਕਤਲ ਕੀਤਾ ਗਿਆ। ਗਿਆਸੁਦੀਨ ਨੇ ਰਾਣਾ ਮੱਲ ਪੱਟੀ ਦੀ ਧੀ ਨੂੰ ਜਬਰੀ ਮੁਸਲਮਾਨ ਬਣਾ ਕੇ ਉਸ ਨਾਲ ਨਿਕਾਹ ਪੜਾ ਕੇ ਆਪਣੇ ਹਰਮ ਵਿੱਚ ਸ਼ਾਮਲ ਕੀਤਾ। ਉਸ ਦੀ ਕੁੱਖ ਚੋਂ ਹੀ ਫਿਰੋਜ਼ ਸ਼ਾਹ ਪੈਦਾ ਹੋਇਆ। ਇਸੇ ਬਾਦਸ਼ਾਹ ਦੇ ਕਹਿਰ ਤੋਂ ਬਚਣ ਲਈ ਜੈਸਲਮੇਰ ਵਿੱਚ 8,000 ਤੋਂ ਬਠਿੰਡੇ ਵਿੱਚ 24,000 ਇਸਤਰੀਆਂ ਆਪਣੀ ਪੱਤ ਬਚਾਉਣ ਲਈ ਜਿਉਂਦੀਆਂ ਸੜ ਮਰੀਆਂ ਸੀ। ਅਮੀਰ ਅਬਦੁੱਲਾ ਨੇ ਤਜ਼ਕਰੇ ਅਤੇ ਅਲਮ ਸਮਦ ਦੇ ਤਜ਼ਕਰੇ ਦੇ ਹਵਾਲੇ ਅਨੁਸਾਰ ਸਲਾਉਦੀਨ ਖਿਲਜੀ ਨੇ ਕੰਬਾਤ ਦੇ ਆਲੇ ਦੁਆਲੇ ਦੇ ਇਲਾਕੇ ਵਿੱਚ ਕਿਤਨੇ ਹੀ ਹਿੰਦੂ ਕਤਲ ਕੀਤੇ ਤੇ ਲਹੂ ਦੀਆਂ ਨਹਿਰਾਂ ਵਗਾ ਦਿੱਤੀਆਂ। ਇਹਨਾਂ ਬੱਚਿਆਂ ਤੇ 20,000 ਸੁੰਦਰੀਆਂ ਨੂੰ ਗੁਲਾਮ ਬਣਾ ਕੇ ਆਪਣੇ ਦੇਸ਼ ਭੇਜਿਆ। ਉਸ ਨੇ ਦੌਲਤਾਬਾਦ ਸ਼ਹਿਰ ਨੂੰ ਵੀ ਰਿਹਾ ਕਰਨ ਦਾ ਹੁਕਮ ਦਿੱਤਾ। ਉਸ ਨੇ ਦੌਲਤਾਬਾਦ ਸ਼ਹਿਰ ਨੂੰ ਤਾਂ ਅਜਿਹਾ ਬਰਬਾਦ ਕੀਤਾ ਕਿ ਉੱਥੇ ਕੋਈ ਕੁੱਤਾ ਜਾਂ ਬਿੱਲਾ ਨਾ ਬਚ ਸਕੇ। ਅਮੀਰ ਖੁਸਰੋ ਅਨਸਾਰ ਜਲਾਲੁਦੀਨ ਖਿਲਜੀ ਨੇ ਸਾਰੇ ਮਾਲਵੇ ਤੇ ਗੁਜਰਾਤ ਦੇ ਇਲਾਕੇ ਨੂੰ ਇੱਥੋਂ ਤੱਕ ਲੁੱਟਿਆ ਕਿ ਉੱਥੋਂ ਦੀ ਹਿੰਦੂ ਬਸੋਂ ਪਾਸ ਨਗੇਜ ਢੱਕਣ ਵਾਲੇ ਕੱਪੜੇ ਤੇ ਮਿੱਟੀ ਦੇ ਭਾਂਡਿਆਂ ਤੋਂ ਬਿਨਾਂ ਕੁਝ ਨਹੀਂ ਰਿਹਾ। 20,000 ਬੱਚੇ, ਤੀਵੀਆਂ, ਮਰਦ ਤੇ ਸੁੰਦਰੀਆਂ ਉਸਨੇ ਆਪਣੇ ਸੈਨਿਕਾਂ ਵਿੱਚ ਇਨਾਮ ਵਜੋਂ ਵੰਡੀਆਂ। 14,000 ਹਿੰਦੂ ਰਿਸ਼ੀ ਮੁਨੀਆਂ ਦੇ ਸਿਰ ਵੱਢ ਕੇ ਕਿਲੇ ਦੀਆਂ ਕੰਧਾਂ ਉੱਤੇ ਰਖਵਾਏ ਤੇ ਹਰ ਇੱਕ ਉੱਤੇ ਦੀਵੇ ਜਗਾ ਕੇ ਰੋਸ਼ਨੀ ਕੀਤੀ ਤੇ ਪਿੱਛੋਂ ਜਮਨਾ ਦਰਿਆ ਵਿੱਚ ਸੁੱਟਵਾ ਦਿੱਤੇ। ਅਕਬਰ ਬਾਦਸ਼ਾਹ ਆਧਾਰਵਾਦੀ ਸੀ ਤੇ ਚਾਹੁੰਦਾ ਸੀ ਕਿ ਹਿੰਦੂ ਤੇ ਮੁਸਲਮਾਨ ਮਿਲ ਕੇ ਰਹਿਣ, ਪਰ ਇੱਕ ਦੂਜੇ ਪ੍ਰਤੀ ਜੋ ਘਿਰਣਾ ਪੈਦਾ ਹੋ ਗਈ ਸੀ ਉਹ ਖਤਮ ਨਾ ਹੋਈ। ਉਹ ਹਿੰਦੂ ਰਾਜਿਆਂ ਨਾਲ ਰਿਸ਼ਤੇ ਜੋੜਨ ਲਈ ਬਹੁਤ ਖੁਆਇਸ਼ਮੰਦ ਸੀ ਤੇ ਹਰ ਤਰ੍ਹਾਂ ਦੇ ਯਤਨ ਵੀ ਕਰਦਾ ਸੀ। ਉਹਦੇ ਵਾਰਸਾਂ ਨੇ ਵੀ ਉਸਦੀ ਇਸ ਨੀਤੀ ਨੂੰ ਜਾਰੀ ਰੱਖਿਆ। ਬਜਾਏ ਇਸ ਦੇ ਕਿ ਧਰਮ ਦੇ ਬਦਲਣ ਤੇ ਘਿਰਣਾ ਕੀਤੀ ਜਾਂਦੀ, ਹਿੰਦੂ ਰਾਜਿਆਂ ਅੰਦਰ ਬਾਦਸ਼ਾਹ ਨੂੰ ਜਵਾਈ ਬਣਾਉਣ ਦਾ ਸ਼ੌਂਕ ਤੇਜ਼ੀ ਨਾਲ ਵਧਿਆ ਤੇ ਉਸ ਲਈ ਉਹ ਦਿਲੀ ਇੱਛਾ ਕਰਨ ਲੱਗ ਪਏ। ਇਹ ਨੀਤੀ ਵੀ ਹਿੰਦੂਆਂ ਲਈ ਘਾਤਕ ਸਿੱਧ ਹੋਈ, ਕਿਉਂ ਜੋ ਕੋਈ ਵੀ ਹਿੰਦੂ ਰਾਜਾ ਮੁਸਲਮਾਨ ਲੜਕੀ ਵਿਆਹੁਣ ਨੂੰ ਤਿਆਰ ਨਹੀਂ ਸੀ। ਸਿੱਧੀ ਜੀ ਗੱਲ ਸੀ ਵੀ ਮੁਸਲਮਾਨ ਜਿਹੜੇ ਸੀ ਰਾਜੇ ਜਾਂ ਹਾਕਮ ਜਮਾਤ ਸੀ, ਉਹ ਤਾਂ ਚਾਹੁੰਦੇ ਸੀ ਕਿ ਹਿੰਦੂਆਂ ਦੀਆਂ ਕੁੜੀਆਂ ਸਾਡੇ ਵਿਆਹ ਦਿਓ, ਪਰ ਹਿੰਦੂ ਕੋਈ ਨਹੀਂ ਸੀ, ਕਿਉਂਕਿ ਉਹਨਾਂ 'ਚ ਤਾਂ ਧਾਰਮਿਕ ਤੌਰ ਦੇ ਉੱਤੇ ਬੜਾ ਪੰਗਾ ਸੀ, ਆ ਕਿਸੇ ਮੁਸਲਮਾਨ ਕੁੜੀ ਨੂੰ ਵਿਆਹ ਨਹੀਂ ਸੀ ਸਕਦੇ। ਅੱਗੇ ਹੈ ਇਹ ਲਾਲਾ ਦੌਲਤ ਰਾਏ ਦੀ ਆਪਾਂ ਪੜ੍ਹ ਰਹੇ ਹਾਂ। ਇਹੋ ਜਿਹੀਆਂ ਹੋਰ ਵੀ ਅਨੇਕਾਂ ਇਤਿਹਾਸਕ ਉਦਾਹਰਣਾਂ ਦੇ ਹਵਾਲੇ ਦੇ ਕੇ ਸਾਬਤ ਕੀਤਾ ਜਾ ਸਕਦਾ, ਪਰ ਥੋੜੇ ਜਿਹੇ ਨਮੂਨੇ ਨਾਲ ਸਾਰੀ ਅਸਲੀਅਤ ਦਾ ਪਤਾ ਲੱਗ ਜਾਂਦਾ, ਜੀ ਤੋਂ ਸਪਸ਼ਟ ਹੈ ਕਿ ਹਿੰਦੂ ਸਮਾਜ ਬਹੁਤ ਹੀ ਨਿਰਬਲ, ਸਾਹਸਹੀਣ ਤੇ ਨਿਆਸਰਾ ਹੋ ਚੁੱਕਾ ਸੀ। ਕਿਤੇ ਕਿਤੇ ਟਾਵੀਂ ਕੋਈ ਰਿਆਸਤ ਹਕੂਮਤ ਸੀ, ਉਹ ਵੀ ਪਹਾੜਾਂ ਦੀਆਂ ਕੁੰਦਰਾਂ ਤੇ ਖੰਡਰਾਂ ਵਿੱਚ ਬਚੀ ਹੋਈ ਸੀ। ਉਸ ਦੇ ਪਿੱਛੇ ਵੀ ਇਸਲਾਮੀ ਟਿੱਡੀ ਦਲ ਫੌਜਾਂ ਹਰ ਸਮੇਂ ਜਹਾਦ ਲਈ ਤਿਆਰ ਸਨ। ਅਜਿਹੇ ਵਿਖੜੇ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ। ਇਹ ਅਵਤਾਰ ਧਾਰਿਆ ਅੱਖਰ ਲਾਲਾ ਦੌਲਤ ਰਾਏ ਦਾ, ਤੇ ਉਹ ਲਿਖਦੇ ਆ ਕਿ ਔਰੰਗਜ਼ੇਬ ਦੇ ਸਮੇਂ ਤੱਕ ਹਿੰਦੂਆਂ ਤੇ ਹਿੰਦੁਸਤਾਨ ਦੀ ਅਜਿਹੀ ਦਸ਼ਾ ਹੋ ਗਈ ਸੀ ਕਿ ਸਾਰੇ ਭਾਰਤ ਵਾਸਤੇ ਹੀ ਇਸਲਾਮੀ ਝੰਡਾ ਝੂਲਣ ਲੱਗ ਪਿਆ ਸੀ। ਲਹਿੰਦੇ ਪਾਸੇ ਗੁਜਰਾਤ ਤੇ ਦੁਆਰਕਾ ਤੱਕ ਇਸਲਾਮੀ ਹਕੂਮਤ ਕਾਇਮ ਹੋ ਚੁੱਕੀ ਸੀ। ਦੱਖਣ ਦੀਆਂ ਸਾਰੀਆਂ ਹਿੰਦੂ ਹਕੂਮਤਾਂ ਬਰਬਾਦ ਹੋ ਕੇ ਆਪਣੀ ਹੋਂਦ ਹੀ ਖਤਮ ਕਰ ਰਹੀਆਂ ਸੀ। ਰਾਮੇਸ਼ਵਰਮ ਵਿੱਚ ਮਸਜਿਦਾਂ ਉਸਰ ਚੁੱਕੀਆਂ ਸਨ, ਜਿੱਥੋਂ ਅੱਲਾਹੂ ਅਕਬਰ ਦੀਆਂ ਉੱਚੀਆਂ ਉੱਚੀਆਂ ਬਾਂਗਾਂ ਸੁਣਾਈ ਦੇ ਰਹੀਆਂ ਸਨ। ਚੜ੍ਹਦੇ ਵਿੱਚ ਉੜੀਸਾ ਤੇ ਬੰਗਾਲ ਢੇਰ ਸਮੇਂ ਤੋਂ ਇਸਲਾਮ ਦੇ ਜ਼ੋਰ ਤੇ ਜ਼ੁਲਮ ਦਾ ਅਭਿਆਸ ਦਾ ਕੇਂਦਰ ਬਣਿਆ ਹੋਇਆ ਸੀ। ਉੱਤਰ ਵਿੱਚ ਵੀ ਪਹਾੜਾਂ ਵਿੱਚ ਹਿੰਦੂ ਰਾਜਿਆਂ ਦੀ ਹਕੂਮਤ ਦਾ ਭੋਗ ਪੈ ਚੁੱਕਾ ਸੀ ਤੇ ਉਹ ਸਾਰੇ ਅਧੀਨ ਹੋ ਚੁੱਕੇ ਸੀ। ਕਸ਼ਮੀਰ ਵਿੱਚ ਇਸਲਾਮੀ ਝੰਡਾ ਲਹਿਰਾ ਰਿਹਾ ਸੀ, ਪਰ ਫਿਰ ਵੀ ਇਹਨਾਂ ਜਿੱਤਾਂ ਤੇ ਸ਼ਕਤੀ ਦੇ ਸਹਾਰੇ
ਸਖਤੀ ਪਸਾਰੇ ਦੇ ਬਾਵਜੂਦ ਮੁਲਕ ਵਿੱਚ ਚੈਨ ਨਹੀਂ ਸੀ। ਜੋ ਕੁਝ ਪਹਿਲਾਂ ਵਾਪਰ ਚੁੱਕਾ ਸੀ ਉਸ ਨੂੰ ਭੁਲਾ ਕੇ ਜੇ ਇਕੱਲੇ ਔਰੰਗਜ਼ੇਬ ਦੀਆਂ ਕਰਤੂਤਾਂ ਹੀ ਵੇਖੀਆਂ ਜਾਣ ਤਾਂ ਸਪਸ਼ਟ ਹੋ ਜਾਂਦਾ ਕਿ ਹੁਣ ਉਹ ਸਮਾਂ ਆ ਗਿਆ ਸੀ ਕਿ ਹਿੰਦੂਆਂ ਦਾ ਨਾਂ ਵੀ ਹਿੰਦੁਸਤਾਨ ਦੀ ਧਰਤੀ ਤੋਂ ਉਸੇ ਤਰ੍ਹਾਂ ਹੀ ਮਿਟ ਜਾਂਦਾ ਜਿਵੇਂ ਕ੍ਰੈਸ਼ੀਆਂ ਦਾ ਅਰਬ ਵਿੱਚੋਂ ਮਿਟਿਆ ਗਿਆ ਸੀ, ਜਾਂ ਫਿਰ ਉਹੀ ਹਾਲ ਹੁੰਦਾ ਜਿਵੇਂ ਈਰਾਨ, ਤੁਰਕਸਤਾਨ, ਅਫਗਾਨਿਸਤਾਨ ਤੇ ਬਲੋਚਿਸਤਾਨ ਦੇ ਵਸਨੀਕ ਆਪਣੇ ਵੱਡੇ ਵਡੇਰਿਆਂ ਦੇ ਧਰਮ ਨੂੰ ਤਲਾਦਲੀ ਦੇ ਚੁੱਕੇ ਹਨ। ਇੱਥੇ ਵੀ ਸਾਰੇ ਹੀ ਹਿੰਦੂ ਆਪਣੇ ਧਰਮ ਦਾ ਤਿਆਗ ਕਰ ਦਿੰਦੇ ਤੇ ਇਸਲਾਮ ਦੀ ਜ਼ਾਲਮ ਤਲਵਾਰ ਅੱਗੇ ਸਿਰ ਨੀਵਾਂ ਕਰਕੇ ਆਪਣੀ ਸੰਸਕ੍ਰਿਤੀ ਤੋਂ ਹੱਥ ਧੋ ਬੈਠਦੇ, ਕਿਉਂਕਿ ਹਿੰਦੂਆਂ ਵਿੱਚ ਹੁਣ ਇਸਲਾਮੀ ਜ਼ਬਰ ਤੇ ਜੋਸ਼ ਦਾ ਟਾਕਰਾ ਕਰਨ ਦੀ ਨਾ ਹਿੰਮਤ ਸੀ ਤੇ ਨਾ ਹੀ ਤਾਕਤ, ਨਾ ਹੀ ਹੌਸਲਾ ਤੇ ਨਾ ਹੀ ਸੂਝ, ਨਾ ਹੀ ਧਰਮ ਦਾ ਬਲ ਸੀ ਤੇ ਨਾ ਹੀ ਧਨ ਦੌਲਤ ਸੀ। ਫਿਰ ਐਸੀ ਨਿਰਾਸ਼ਤਾ ਵਿੱਚ ਅਚਾਨਕ ਇੱਕ ਮੂਰਤੀ ਪ੍ਰਗਟ ਹੋਈ। ਇਹ ਮੂਰਤ, ਇਸ ਹਸਤੀ ਨੇ ਹਿੰਦੂ ਧਰਮ ਦੀ ਨਈਆ ਨੂੰ ਤੂਫਾਨ ਵਿੱਚੋਂ ਕੱਢਿਆ ਹੀ ਨਹੀਂ, ਸਗੋਂ ਕੰਢੇ ਤੇ ਲਿਆ ਖੜਾ ਕੀਤਾ। ਹਿੰਦੂ ਧਰਮ ਦੇ ਸੁੱਕ ਚੁੱਕੇ ਤੇ ਕਮਲਾ ਚੁੱਕੇ ਬਾਗ ਲਈ ਉਹ ਰਹਿਮਤ ਦੀ ਵਰਖਾ ਤੇ ਉੱਜੜ ਰਹੇ ਚਮਨ ਦਾ ਮਾਲੀ ਤੇ ਦਰਦ ਵੰਡਾਉਣ ਵਾਲਾ ਸੀ। ਉਹ ਪਰ ਕੌਣ ਸੀ? ਉਹ ਸੀ ਗੁਰੂ ਗੋਬਿੰਦ ਸਿੰਘ ਜੀ, ਜਿਨ੍ਹਾਂ ਦਾ ਨਾਂ ਤੋਂ ਸਾਰਾ ਸੰਸਾਰ ਭਲੀ ਭਾਂਤ ਜਾਣੂ ਆ। ਜਿਸ ਬੂਟੇ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਲਾਇਆ ਤੇ ਜਿਹਨੂੰ ਗੁਰੂ ਅਰਜਨ ਸਾਹਿਬ ਨੇ ਆਪਣਾ ਖੂਨ ਤੇ ਪਾਣੀ ਤੇ ਹੱਡੀਆਂ ਪਾ ਕੇ ਵੱਡਾ ਕੀਤਾ, ਜਿਸ ਨੂੰ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਸੀਸ ਦਾ ਬਲੀਦਾਨ ਦੇ ਕੇ ਰੱਤ ਪਾ ਕੇ ਪਾਲਿਆ ਪੋਸਿਆ, ਉਸੇ ਦੀ ਸੇਵਾ ਕਰਦਿਆਂ ਗੁਰੂ ਗੋਬਿੰਦ ਸਿੰਘ ਨੇ ਆਪਣੀ ਮਾਤਾ, 4 ਸਾਹਿਬਜ਼ਾਦਿਆਂ, 5 ਪਿਆਰਿਆਂ ਤੇ ਹਜ਼ਾਰਾਂ ਸ਼ਰਧਾਲੂਆਂ ਸਿੱਖ ਦਲਾਰਿਆਂ ਦੀਆਂ ਲਹੂ ਦੀਆਂ ਵਗਦੀਆਂ ਨਦੀਆਂ ਨਾਲ ਬਲਵਾਨ ਕੀਤਾ। ਇਉਂ ਲਾਲਾ ਦੌਲਤ ਰਾਏ ਹਿੰਦੂਆਂ ਦੀ ਮੁਸਲਮਾਨਾਂ ਸਾਹਮਣੇ ਦੁਰਗਤੀ ਦੀ ਗੱਲ ਕਰਦਾ ਹੋਇਆ ਦੱਸਦਾ ਕਿ ਕਿਵੇਂ ਸਿੱਖ ਗੁਰੂ ਸਾਹਿਬਾਨ ਨੇ ਹਿੰਦੂਆਂ ਨੂੰ ਬਚਾਇਆ। ਜਿਹੜੀ ਗੱਲ ਬੁੱਲੇ ਸ਼ਾਹ ਦੇ ਮੂੰਹ ਤੋਂ ਨਿਕਲੀ ਕਿ ਨਾ ਕਹੂੰ ਅਬ ਕੀ ਨਾ ਬਾਤ ਕਰੂੰ ਤਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋਂ ਸੁਨਤ ਹੋਤੀ ਸਭ ਕੀ। ਤੇ ਜਿਹੜੀ ਗੱਲ ਮਹਾਕਵੀ ਸੰਤੋਖ ਸਿੰਘ ਨੇ ਆਪਦੇ ਗ੍ਰੰਥ ਵਿੱਚ ਲਿਖੀ ਆ ਕਿ ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ, ਹੋਵਤੀ ਕਚੀਲਤਾ ਕਤੇਬਨ ਕਰਾਨ ਕੀ, ਪਾਪ ਪ੍ਰਪੱਕ ਜਾਤੇ ਧਰਮ ਤਸਕ ਜਾਤੇ, ਵਰਨ ਗਰਕ ਜਾਤੇ ਸਤ ਵਿਧਾਤ ਕੀ, ਦੇਵੀ ਦੇਵ ਦੇਹੋਰੇ ਸੰਤੋਖ ਸਿੰਘਾ, ਦੂਰ ਹੋਤੇ ਰੀਤ ਮਿਟ ਜਾਤੀ ਸਭ ਬੇਦਨ ਪੁਰਾਨ ਕੀ, ਸ਼੍ਰੀ ਗੁਰੂ ਗੋਬਿੰਦ ਸਿੰਘ ਪਾਵਨ ਸੁਰ, ਮੂਰਤ ਨਾ ਹੋਤੀ ਜੋ ਪੈ ਕਿਰਪਾ ਨਿਧਾਨ ਕੀ। ਹੁਣ ਇੱਕ ਪਾਸੇ ਆਰੀਆ ਸਮਾਜੀ ਆਪਾਂ ਲਾਲੇ ਦੌਲਤ ਰਾਏ ਦੀ ਗੱਲ ਆ, ਜਾਂ ਬੁੱਲੇ ਸ਼ਾਹ ਦੀ ਗੱਲ ਆ, ਜਾਂ ਸੰਤੋਖ ਸਿੰਘ ਦੀ ਗੱਲ ਆ, ਜਾਂ ਹੋਰ ਸਾਰੇ ਵੇਰਵੇ ਆ ਜਿਹੜੇ ਕੂਕ ਕੂਕ ਕੇ ਕਹਿੰਦੇ ਆ ਕਿ ਮੁਸਲਮਾਨੀ ਹੱਲਿਆਂ ਦੇ ਸਾਹਮਣੇ ਹਿੰਦੂਆਂ ਦਾ ਨਾਮੋ ਨਿਸ਼ਾਨ ਮਿਟ ਰਿਹਾ ਸੀ। ਤੇ ਜਦੋਂ ਇੰਨੀ ਦੁਰਗਤੀ ਭਰਿਆ ਮਾਹੌਲ, ਜਦੋਂ ਧੀਆਂ ਭੈਣਾਂ ਸੁਰੱਖਿਅਤ ਨਹੀਂ, ਧਰਮ ਸੁਰੱਖਿਅਤ ਨਹੀਂ, ਜੇ ਕਿਤੇ 2 ਭਲਵਾਨ ਘੁਲਦੇ ਆ ਤੇ ਕਿਸੇ ਹਿੰਦੂ ਭਲਵਾਨ ਨੇ ਕਿਸੇ ਮੁਸਲਮਾਨ ਭਲਵਾਨ ਨੂੰ ਢਾ ਲਿਆ ਤਾਂ ਕਹਿੰਦੇ ਇਹਨੂੰ ਛੇਤੀ ਦੇਣੇ, ਪਹਿਲਾਂ ਭਲਵਾਨ ਨੂੰ ਮੁਸਲਮਾਨ ਬਣਾਓ। ਜੇ ਕੋਈ ਸੋਹਣੀ ਕੁੜੀ ਆ, ਜੇ ਕੋਈ ਕਲਾਕਾਰ ਆ, ਜੇ ਕੋਈ ਹੋਰ ਕਿਸੇ ਕਲਾ ਦਾ ਗਿਆਨਵਾਨ ਆ, ਛੇਤੀ ਦੇਣੇ ਇਹਨੂੰ ਮੁਸਲਮਾਨ ਬਣਾਓ। ਸੋ ਇਸ ਗੱਲ ਦੇ ਵਿੱਚ ਮੁਸਲਮਾਨਾਂ ਨੂੰ ਜਿਹੜਾ ਸੀਗਾ ਇੱਕ ਪੁੰਨ ਦਾ ਕੰਮ ਲੱਗਣ ਲੱਗਿਆ ਪਿਆ ਸੀ ਕਿ ਹਿੰਦੂ ਜਿਹੜੇ ਨੇ ਉਹ ਘੇਰ ਘੇਰ ਕੇ ਅਸੀਂ ਹਿੰਦੂ ਨਹੀਂ ਰਹਿਣ ਦੇਣੇ ਤੇ ਮੁਸਲਮਾਨ ਬਣਾਉਣੇ ਆ। ਉਸ ਮੌਕੇ ਗੁਰੂ ਘਰ ਨੇ, ਸਿੱਖੀ ਨੇ ਇਹਨਾਂ ਸਾਰੇ ਪਾਪਾਂ, ਜ਼ੁਲਮਾਂ ਤੇ ਵਧੀਕੀਆਂ ਦੇ ਖਿਲਾਫ ਤਲਵਾਰ ਵੀ ਚੱਕੀ ਤੇ ਸ਼ਾਸਤਰ ਦੋਨੇ ਤਰੀਕਿਆਂ ਨਾਲ ਹੀ ਇਸ ਪਾਪ ਦਾ, ਇਸ ਜ਼ੁਲਮ ਦਾ ਵਿਰੋਧ ਕੀਤਾ। ਤੇ ਜਦੋਂ ਇਹ ਸਾਰਾ ਕੁਝ ਉਸ ਦੌਰ ਤੇ ਨਜ਼ਰ ਮਾਰਦੇ ਆ ਤਾਂ ਇਹੀ ਕਹਿਣਾ ਪੈਂਦਾ ਕਿ ਜਿਹੜੇ ਅਹਿਸਾਨ ਖਾਲਸਾ ਪੰਥ ਨੇ, ਸਿੱਖੀ ਨੇ, ਗੁਰੂ ਘਰ ਨੇ ਬਾਹਮਣਵਾਦੀਆਂ ਤੇ ਹਿੰਦੂਆਂ ਤੇ ਕੀਤੇ ਨੇ, ਉਹਨਾਂ ਦਾ ਕਦੇ ਵੀ ਇਹ ਮੁੱਲ ਨਹੀਂ ਦੇ ਸਕਦੇ। ਮੁੱਲ ਅਹਿਸਾਨ ਦਾ ਕੋਈ ਹੁੰਦਾ ਵੀ ਨਹੀਂ, ਪਰ ਅਕਿਰਤ ਘਣਤਾ ਵੀ ਨਹੀਂ ਕਰਨੀ ਚਾਹੀਦੀ। 1947 ਮੌਕੇ ਮਿਸਟਰ ਜਨਾਹ ਕਲਪਦਾ ਮਰ ਗਿਆ ਕਿ ਤੁਸੀਂ ਇਹਨਾਂ ਨੂੰ ਸਿੱਖੋ ਜਾਣਦੇ ਨਹੀਂ, ਇਹ ਬੜੇ ਕਸੂਤੇ ਬੰਦੇ ਆ। ਪਰ ਸਿੱਖਾਂ ਨੂੰ ਲੱਗਿਆ ਕਿ ਮੁਸਲਮਾਨਾਂ ਨਾਲ ਸਾਡੀ ਤਕਰਾਰ ਰਹੀ ਆ ਤੇ ਹਿੰਦੂਆਂ ਨਾਲ ਸ਼ਾਇਦ ਸਾਡੀ ਨਿਭ ਜੇ। ਪਰ ਕਿੱਥੇ 1947 ਮੌਕੇ ਜਿਹੜਾ ਫੈਸਲਾ ਲਿਆ ਅੱਜ ਸਿੱਖਾਂ ਦੀ ਜਾਨ ਦਾ ਖੌਅ ਬਣਿਆ ਪਿਆ। ਪਹਿਲਿਆਂ ਸਮਿਆਂ ਦੇ ਵਿੱਚ ਮੁਸਲਮਾਨ ਹਾਕਮ ਫੜ ਕੇ ਸਿੱਖਾਂ ਨੂੰ ਕਹਿੰਦੇ ਸੀ ਦੀਨ ਕਬੂਲ ਕਰ ਜਾਂ ਮਰ ਲਈ ਮਜਬੂਰ ਕਰਦੇ ਸੀ ਵੀ ਤੈਨੂੰ ਮਾਰ ਦਿਆਂਗੇ। ਤੇ ਸਿੱਖੀ ਅਤੇ ਸਿੱਖਾਂ ਲਈ ਉਦੋਂ ਮੁਸਲਮਾਨ ਜਿਹੜੇ ਸੀ ਜਾਂ ਮੁਸਲਮਾਨ ਹਾਕਮ ਜਿਹੜੇ ਸੀ
ਉਹ ਬੜੇ ਗਲਤ ਸਾਬਤ ਹੋ ਰਹੇ ਸੀ। ਅੱਜ ਉਹੀ ਕੰਮ ਜਿਹੜਾ ਹੈ ਫੇਰ ਹੋ ਰਿਹਾ। ਉਦੋਂ ਸਿੱਖਾਂ ਨੂੰ ਮੁਸਲਮਾਨ ਬਣਾਉਣ ਲਈ ਤੰਗ ਕਰਦੇ ਸੀ, ਹੁਣ ਸਿੱਖਾਂ ਦੇ ਕੋਲੋਂ ਸਿੱਖੀ ਖੋਹ ਕੇ ਉਹਨਾਂ ਨੂੰ ਹਿੰਦੂ ਬਣਾਉਣ ਤੇ ਜ਼ੋਰ ਲਾਇਆ ਹੋਇਆ। ਤੇ ਅੱਜ ਦੀ ਤਰੀਕ ਵਿੱਚ ਹਾਲਾਤ ਇਹ ਨੇ ਕਿ ਜੇ ਕਿਤੇ ਢਾਬੇ ਤੇ ਜਾਈਏ ਤੇ ਹੋ ਸਕਦਾ ਉੱਥੋਂ ਮੁਸਲਮਾਨ ਉੱਠ ਕੇ ਕਵੇ ਕਿ ਕਾਕਾ ਜੀ ਤੁਸੀਂ ਹੈਗੇ ਹੋ ਸਿੱਖ ਤੇ ਤੁਹਾਡੇ ਧਰਮ ਦੇ ਅਨੁਸਾਰ ਜਿਹੜਾ ਕੁੱਠਾ ਮੀਟ ਆ, ਹਲਾਲ ਕੀਤਾ ਮੀਟ ਆ, ਉਹ ਤੁਸੀਂ ਨਹੀਂ ਖਾ ਸਕਦੇ। ਅਸੀਂ ਇੱਥੇ ਹਲਾਲ ਮੀਟ ਵਰਤਦੇ ਆ, ਤੁਸੀਂ ਇੱਥੇ ਪ੍ਰਸ਼ਾਦਾ ਨਾ ਛਕੋ, ਤੁਹਾਡੇ ਧਰਮ ਨੂੰ ਖਤਰਾ ਹੋਊਗਾ ਤੇ ਮੇਰੇ ਲਈ ਵੀ ਇਹ ਗੱਲ ਕੋਈ ਵਧੀਆ ਨਹੀਂ ਹੈ। ਪਰ ਜੇਕਰ ਕਿਸੇ ਹਿੰਦੂ ਕੋਲੇ ਕੋਈ ਸਿੱਖਾਂ ਦਾ ਮੁੰਡਾ ਜਾਵੇ ਤਾਂ ਉਹਨੂੰ ਕਦੇ ਨਹੀਂ ਕਹੂਗਾ ਕਿ ਤੇਰੀ ਜ਼ਰੂਰਤ ਕਿਵੇਂ ਪੈ ਗਈ, ਜਗਤ ਜੂਠ ਤੰਬਾਕੂ ਜਿਹੜਾ ਕਿ ਤੁਹਾਡੇ ਧਰਮ 'ਚ ਮਨਾ, ਤੂੰ ਮੇਰੇ ਤੋਂ ਲੈਣ ਆ ਗਿਆ, ਤੈਨੂੰ ਪਤਾ ਨਹੀਂ ਇਹ ਕੰਮ ਨਹੀਂ ਕਰੀਦਾ। ਇੱਕ ਮੁਸਲਮਾਨ ਨੂੰ ਤਾਂ ਇਹ ਗੱਲ ਹੋ ਸਕਦੀ ਆ ਕਿ ਉਹ ਸਿੱਖਾਂ ਦਾ ਧਰਮ ਜਿਹੜਾ ਹੈਗਾ ਉਹਨੂੰ ਖਤਰੇ 'ਚ ਦੇਖ ਕੇ ਵੀ ਇਹ ਗਲਤ ਨਾ ਕਰ ਲੈਣ, ਹਲਾਲ ਨਾ ਖਾ ਲਵੇ, ਉਹ ਆਪਦੇ ਫਰਜ਼ ਨਿਭਾਉਣ ਬਹਿ ਜਾਵੇ। ਪਰ ਕਿਸੇ ਹਿੰਦੂ ਤੋਂ ਇਹੋ ਜਿਹੀ ਆਸ ਕਰਨੀ ਆਪਦੇ ਆਪ ਨੂੰ ਧੋਖਾ ਦੇਣਾ। ਉਲਟਾ ਹਿੰਦੂਆਂ ਨੂੰ ਤਾਂ ਉਹ ਸਿੱਖ ਹੀ ਵਧੀਆ ਲੱਗਦੇ ਆ ਜਿਹੜੇ ਸਿੱਖ ਰਹਿਤ ਮਰਿਆਦਾ ਦੀ ਬਾਹਲੀ ਗੱਲ ਨਾ ਸੋਚਣ, ਜਿਹੜੇ ਸਿੱਖੀ ਨੂੰ ਤਿਆਗਣ ਲਈ ਤਤਪਰ ਰਹਿਣ, ਜਿਹੜੇ ਬ੍ਰਾਹਮਣਵਾਦੀ ਕਰਮ ਕਾਂਡ ਕਰਨ ਨੂੰ ਚੌਧਰੀ ਬਣੇ ਰਹਿਣ ਤੇ ਜਿਹੜੇ ਆਪਦੀ ਵੱਖਰੀ ਹੋਂਦ ਹਸਤੀ ਤੇ ਵੱਖਰੀ ਮਰਿਆਦਾ ਦਾ ਨਾਂ ਨਾ ਲੈਣ ਤੇ ਆਪਦੀ ਆਜ਼ਾਦੀ ਦੀ ਤਾਂ ਉਹ ਗੱਲ ਹੀ ਨਾ ਕਦੇ ਕਰਦੇ ਹੋਣ ਖਾਲਿਸਤਾਨ ਦੀ। ਸੋ ਜਿਹੜੇ ਇਹੋ ਜਿਹੇ ਹਿੰਦੂ ਭਾਈਚਾਰੇ ਦੇ ਵਿੱਚ ਐਲੀਮੈਂਟ ਨੇ ਉਹ ਇਸ ਵੇਲੇ ਭਾਰਤੀ ਹਕੂਮਤੀ ਤੰਤਰ ਦੇ ਰਾਹੀਂ ਸਿੱਖਾਂ ਨੂੰ ਜਲੀਲ ਕਰ ਰਹੇ ਨੇ। ਕਦੇ ਖਬਰ ਆ ਜਾਂਦੀ ਆ ਵੀ ਕਕਾਰਾਂ ਤੇ ਪਾਬੰਦੀ ਲਾਤੀ, ਵਿਦਿਆਰਥੀਆਂ ਨੇ ਪੇਪਰ ਦੇਣ ਜਾਣਾ ਸੀ, ਕਹਿੰਦੇ ਤੁਸੀਂ ਕਿਰਪਾਨ ਕਿਉਂ ਪਹਿਨੀ ਆ, ਕੜਾਕਾ ਤੋਂ ਪਹਿਨੇ ਆ, ਤੁਸੀਂ ਕਕਾਰ ਲਾਹੋ ਤੇ ਫੇਰ ਹੀ ਅੰਦਰ ਜਾਣ ਦਿਆਂਗੇ। ਕਦੇ ਕੋਈ ਹੋਰ ਮਸਲਾ, ਕਦੇ ਕੋਈ ਫਿਲਮ ਆ ਜਾਂਦੀ ਆ, ਕਦੇ ਕੋਈ ਕਿਤਾਬ ਆ ਜਾਂਦੀ ਆ, ਕਦੇ ਕੋਈ ਹੋਰ ਹਮਲਾ, ਤੇ ਆ ਹੁਣ ਨਵਾਂ ਹੀ ਸੱਪ ਕੱਢਦਾ 55 ਸਿੱਖਾਂ ਉੱਤੇ ਨਗਰ ਕੀਰਤਨ ਕਰਨ ਉੱਤੇ ਮੁਕੱਦਮਾ ਦਰਜ ਹੋ ਗਿਆ। ਦੱਸੋ, ਨਾ ਚੜ੍ਹਦੇ ਨਾ ਲਹਿੰਦੇ, ਨਾ ਕਦੇ ਸੁਣੀਏ ਤੇ ਨਾ ਸੁਣਾਈ। ਸੋ ਇਸ ਤਰੀਕੇ ਦੇ ਨਾਲ ਜਿੱਥੇ ਸਿੱਖਾਂ ਨੂੰ ਘੇਰਿਆ ਜਾ ਰਿਹਾ ਤੇ ਉਹਨਾਂ ਦਾ ਰਾਹ ਬੰਦ ਕਰਕੇ ਸਿੱਖਾਂ ਦਾ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਬਾਹਲੇ ਔਖੇ ਹੋ ਤਾਂ ਪਾਕਿਸਤਾਨ ਚਲੇ ਜਾਓ, ਜਾਂ ਫਿਰ ਦੂਜੀ ਗੱਲ ਜਿਹੜੀ ਫਿਰ ਨਹੀਂ ਕਹੀ ਜਾ ਰਹੀ ਉਹ ਹੈਗੀ ਆ ਵੀ ਆਪਦਾ ਖਾਲਿਸਤਾਨ ਬਣਾ ਲਓ। ਸੋ ਸਿੱਖਾਂ ਨੂੰ ਜੇਕਰ ਕੋਈ ਮੈਂ ਜਾਂ ਕੋਈ ਹੋਰ ਬਹਿ ਕੇ ਸਮਝਾਉਣਾ ਚਾਹਵੇ ਵੀ ਆ ਜੀ ਏਦਾਂ ਖਾਲਿਸਤਾਨ ਚਾਹੀਦਾ ਆਪਾਂ ਨੂੰ, ਮੈਨੂੰ ਨਹੀਂ ਲੱਗਦਾ ਹੈਗਾ ਕਿ ਸਿੱਖ ਨੂੰ ਕਿਸੇ ਨੂੰ ਕੋਈ ਸਮਝਾ ਸਕਦਾ। ਇਹ ਮੇਰਾ ਪੱਕਾ ਨਿਸ਼ਚਾ ਹੈ ਵੀ ਕਿਸੇ ਸਿੱਖ ਨੂੰ ਬੈਠ ਕੇ ਕੋਈ ਸਮਝਾਉਣਾ ਚਾਹਵੇ ਵੀ ਖਾਲਿਸਤਾਨ ਬੜਾ ਜ਼ਰੂਰੀ ਆ ਤੇ ਆਪਾਂ ਨੂੰ ਖਾਲਿਸਤਾਨ ਲੈਣਾ ਚਾਹੀਦਾ, ਚਾਹੇ 10 ਘੰਟੇ ਲੱਗੇ ਰਹੇ, ਕਿਸੇ ਸਿੱਖ ਨੂੰ ਕੋਈ ਮਰਾ ਨਹੀਂ ਸਕਦਾ। ਬਿਲਕੁਲ ਕੋਈ ਖਾਲਿਸਤਾਨੀ ਨਹੀਂ ਬਣਾ ਸਕਦਾ। ਪਰ ਕਿਸੇ ਉਸੇ ਸਿੱਖ ਨੂੰ ਜਿਹੜੇ ਭਾਰਤੀ ਆ, ਹਿੰਦੂ ਕੱਟੜਪੰਥੀ ਆ, ਇਹ ਕੋਈ ਇਹੋ ਜਿਹੀ ਕਰਤੂਤ ਕਰਕੇ ਅੱਧੇ ਸਕਿੰਟ 'ਚ ਸਮਝਾ ਦਿੰਦੇ ਨੇ ਕਿ ਖਾਲਿਸਤਾਨ ਬਿਨਾਂ ਤੇਰਾ ਧਰਮ ਨਹੀਂ ਬਚਣਾ, ਤੇਰੀ ਬੋਲੀ ਨਹੀਂ ਬਚਣੀ, ਤੇਰਾ ਸੱਭਿਆਚਾਰ ਨਹੀਂ ਬਚਣਾ। ਸੋ ਖਾਲਿਸਤਾਨੀ ਸੰਘਰਸ਼ ਦੇ ਹੱਕ ਵਿੱਚ ਲੋਕਾਂ ਨੂੰ ਕਰਨ ਕਰਾਉਣ ਦੇ ਲਈ ਸਭ ਤੋਂ ਵੱਧ ਜਿਹੜਾ ਪ੍ਰੇਰਕ ਚੀਜ਼ ਸਾਬਤ ਹੋ ਰਹੀ ਆ ਉਹ ਭਾਰਤੀ ਬ੍ਰਾਹਮਣਵਾਦੀ ਹਿੰਦੂ ਤਵੀਆਂ ਦੇ ਜ਼ੁਲਮ ਨੇ। 1978 ਤੋਂ ਲੈ ਕੇ ਅੱਜ ਤੱਕ ਉਹ ਜ਼ੁਲਮ ਅਤੇ ਵਧੀਕੀਆਂ ਜਿਨ੍ਹਾਂ ਅਤਿਆਚਾਰਾਂ ਦੇ ਬਦਲੇ 'ਚ ਸਿੱਖਾਂ ਨੇ ਖਾਲਿਸਤਾਨ ਦਾ ਰਾਹ ਫੜਿਆ। ਔਰ ਮੈਂ ਇੱਕ ਗੱਲ ਫੇਰ ਇਹ ਦੱਸਣੀ ਚਾਹੁੰਦਾ ਕਿ ਸਿੱਖ ਕਦੇ ਵੀ ਖਾਲਿਸਤਾਨ ਦੇ ਰਾਹ ਨਹੀਂ ਸੀ ਪੈਣੇ। 1947 ਮੌਕੇ ਸਿੱਖ ਤਾਂ ਨਨਕਾਣਾ ਸਾਹਿਬ ਤੇ ਆਪਦੇ ਹੋਰ ਜਾਨੋ ਪਿਆਰੇ ਗੁਰਧਾਮਾਂ ਨੂੰ ਛੱਡ ਕੇ ਭਾਰਤ ਵਿੱਚ ਰਹਿਣ ਆਏ ਸੀ। ਜੇਕਰ ਸਿੱਖਾਂ ਨੂੰ ਖਾਲਿਸਤਾਨ ਦੇ ਜਾਂ ਭਾਰਤ ਤੋਂ ਇੰਨੀ ਨਫ਼ਰਤ ਹੁੰਦੀ ਤੇ ਖਾਲਿਸਤਾਨ ਦੇ ਇੰਨੇ ਹੀ ਜ਼ਿਆਦਾ ਹੁੰਦੇ, ਉਹਨਾਂ ਨੂੰ ਤਾਂ ਇਹ ਸੀ ਕਿ ਆਪਾਂ ਇੱਥੇ ਆਰਾਮ ਨਾਲ ਰਹਿ ਲਾਂਗੇ। ਪਰ 1947 ਦੇ 15 ਅਗਸਤ ਨੂੰ ਅਜੇ 60 ਦਿਨ ਵੀ ਨਹੀਂ ਹੋਏ ਸੀ, 55ਵੇਂ ਦਿਨ ਤਾਂ ਚਿੱਠੀ ਕੱਢਤੀ, ਸਰਕੂਲਰ ਕੱਢਤਾ ਵੀ ਸਿੱਖ ਜਿਹੜੇ ਆ ਜਰੈਮ ਪੇਸ਼ਾ ਕੌਮ। ਤੇ ਜੇ ਸਿੱਖਾਂ ਨੇ ਆਪਦੀ ਬੋਲੀ ਦੇ ਆਧਾਰ ਤੇ ਸੂਬੇ ਦੀ ਗੱਲ ਕੀਤੀ, ਹਾਲਾਂਕਿ 1947 ਤੋਂ ਪਹਿਲਾਂ ਜਵਾਹਰ ਲਾਲ ਨਹਿਰੂ ਤੇ ਉਸ ਵੇਲੇ ਦੂਜਾ ਲੀਡਰ ਸੀ ਗਾਂਧੀ, ਇਹ ਦੋਨੇ ਜਾਣਿਆਂ ਨੇ ਠੋਕ ਵਜਾ ਕੇ ਕਿਹਾ ਕਿ ਉੱਤਰੀ ਭਾਰਤ ਦੇ ਵਿੱਚ ਸਿੱਖਾਂ ਲਈ ਇੱਕ ਵੱਖਰਾ ਖਿੱਤਾ ਕੱਢਾਂਗੇ ਜਿੱਥੇ ਉਹ ਵੀ ਆਪਦੀ ਆਜ਼ਾਦੀ ਦਾ ਨਿੱਘ ਮਾਣ ਸਕਣ। ਤੇ ਆਜ਼ਾਦੀ ਦਾ ਨਿੱਘ ਜਿਹੜਾ ਹੁਣ ਤੱਕ ਜਿਹੜਾ ਮਾਣ ਰਹੇ ਆ ਉਹ ਇਹ ਹੈਗਾ ਕਿ ਸਿੱਖੀ ਦੇ ਹਰੇਕ ਬੈਰੀ ਨੂੰ ਭਾਰਤੀ ਹਕੂਮਤੀ ਤੰਤਰ ਦਾ ਪੂਰਾ ਖੁੱਲ੍ਹ ਕੇ ਸਾਥ ਸਹਿਯੋਗ ਮਿਲਦਾ।
ਤੇ ਆਜ਼ਾਦੀ ਦਾ ਨਿੱਘ ਇਹ ਹੈ ਕਿ ਆਰਐਸਐਸ ਵਰਗੀਆਂ ਹਿੰਦੂ ਕੱਟੜਪੰਥੀ ਜਥੇਬੰਦੀਆਂ ਸਰੇਆਮ ਸਿੱਖਾਂ ਨੂੰ ਹਿੰਦੂ ਕਹੀ ਜਾਂਦੀਆਂ ਨੇ ਤੇ ਭਾਰਤੀ ਸੰਵਿਧਾਨ ਦੇ ਅਨੁਸਾਰ ਸਿੱਖਾਂ ਨੂੰ ਹਿੰਦੂ ਗਰਦਾਨਿਆ ਗਿਆ। ਸੋ ਜਿਹੜਾ ਭਾਰਤ ਦਾ ਸਾਰਾ ਸਮੁੱਚਾ ਢਾਂਚਾ ਉਹ ਸਿੱਖਾਂ ਦੀ ਵੱਖਰੀ ਤੇ ਵਿਲੱਖਣ ਹੋਂਦ ਹਸਤੀ ਦੇ ਤਾਂ ਖਿਲਾਫ ਹੈਗਾ ਹੀ ਆ, ਪਰ ਨਾਲ ਦੀ ਨਾਲ ਸਿੱਖਾਂ ਦਾ ਬਾਹਮਣੀਕਰਨ ਕਰਨ ਦੇ ਲਈ ਜਿਹੜੇ ਪ੍ਰੋਜੈਕਟ ਨੇ ਉਹਨਾਂ ਦੀ ਰਾਖੀ ਤੇ ਉਹਨਾਂ ਦੀ ਸੇਧ ਵੀ ਇਹ ਹਕੂਮਤੀ ਸਿਸਟਮ ਦਿੰਦਾ। ਪੰਜਾਬ ਦੀ ਧਰਤੀ ਦੇ ਉੱਤੇ ਚੱਪੇ ਚੱਪੇ ਦੇ ਉੱਤੇ ਇਹੋ ਜਿਹੇ ਡੇਰੇਦਾਰ ਸਰਗਰਮ ਨੇ ਜਿਹੜੇ ਸਿੱਖੀ ਦੀਆਂ ਜੜ੍ਹਾਂ ਵੱਢਦੇ ਨੇ। ਪੰਜਾਬ ਦੀ ਧਰਤੀ ਉੱਤੇ ਇਹੋ ਜਿਹੇ ਬੇਅੰਤ ਸਾਧ ਬਾਬੇ ਤੇ ਡੇਰੇਦਾਰ, ਕੋਈ ਭਨਿਆਰੇ ਵਾਲਾ, ਕੋਈ ਬਿਆਸ ਵਾਲਾ, ਕੋਈ ਸਰਸੇ ਵਾਲਾ, ਇਹ ਸਾਰੇ ਜਿਹੜੇ ਇਹਨਾਂ ਨੂੰ ਸਾਂਭ ਰੱਖਦੀ ਆ ਸਰਕਾਰ ਤਾਂ ਕਿ ਸਿੱਖੀ ਅਤੇ ਸਿੱਖਾਂ ਦਾ ਜਲੂਸ ਕੱਢਿਆ ਜਾ ਸਕੇ। ਤੇ ਜਦੋਂ ਇਹਨਾਂ ਜ਼ੁਲਮਾਂ ਦੇ ਖਿਲਾਫ ਸਿੱਖ ਖਾਲਿਸਤਾਨ ਦੀ ਗੱਲ ਕਰਦੇ ਆ, ਫਿਰ ਕਹਿੰਦੇ ਆ ਸਿੱਖ ਵੱਖਵਾਦੀ ਆ, ਇਹ ਤਾਂ ਜੀ ਅਮਨ ਕਾਨੂੰਨ ਨੂੰ ਖਤਰਾ ਹੋ ਗਿਆ, ਸਿੱਖ ਜਿਹੜੇ ਨੇਗੇ ਜੀ ਇਹ ਤਾਂ ਵੱਖਵਾਦੀ ਹੋ ਗਏ ਤੇ ਸਿੱਖਾਂ ਨੂੰ 9 ਮਾਸ ਦਾ ਰਿਸ਼ਤਾ। ਤੋ ਉਸ ਮੌਕੇ ਸਾਡੀ ਕੌਮ ਦੇ ਵਿੱਚੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਤੇ ਹੋਰ ਇਹੋ ਜਿਹੇ ਬੇਅੰਤ ਬੰਦੇ ਨੇ ਜਿਹੜੇ ਅੱਡ-ਅੱਡ ਸਿਆਸੀ ਲੇਵਲਾਂ ਹੇਠ ਵਿਚਰਦੇ ਨੇ, ਕੋਈ ਅਕਾਲੀ ਬਣਿਆ ਫਿਰਦਾ, ਕੋਈ ਕਾਂਗਰਸੀ, ਕੋਈ ਭਾਜਪਾਈ ਤੇ ਕੋਈ ਆਮ ਆਦਮੀ। ਇਹ ਸਾਰੇ ਦੇ ਸਾਰੇ ਸਿੱਖ ਜਿਹੜੇ ਭਾਰਤੀ ਮੁੱਖਧਾਰਾ ਨੂੰ ਮੱਥਾ ਟੇਕੀ ਬੈਠੇ ਆ, ਇਹ ਫਿਰ ਸਿੱਖਾਂ ਦੀ ਜਿਹੜੀ ਲੜਾਈ ਆ ਉਹਦੇ ਲਈ ਨਵੇਂ ਮੁੱਦੇ ਨਿਰਧਾਰਿਤ ਕਰ ਦਿੰਦੇ ਆ। ਜਿਵੇਂ ਕਿ ਮੁੱਦਾ ਤਾਂ ਹੋਣਾ ਚਾਹੀਦਾ ਹੈਗਾ ਸਿੱਖ ਕੌਮ ਦੀ ਆਜ਼ਾਦੀ ਦਾ, ਕਿ ਜਿੰਨਾ ਟਾਈਮ ਸਿੱਖ ਜਿਹੜੇ ਆ ਉਹ ਆਪਦੀ ਆਜ਼ਾਦ ਕੌਮੀ ਘਰ ਨੂੰ ਹਾਸਲ ਨਹੀਂ ਕਰ ਲੈਂਦੇ, ਅਸੀਂ ਟਿਕ ਕੇ ਨਹੀਂ ਬੈਠਾਂਗੇ। ਮੁੱਦਾ ਤਾਂ ਇਹ ਹੋਣਾ ਚਾਹੀਦਾ, ਪਰ ਮੁੱਦਾ ਹੁਣ ਇਹ ਬਣਿਆ ਹੋਇਆ ਬਈ ਜਿਹੜਾ ਢੱਡਰੀਆਂ ਵਾਲਾ ਉਹ ਠੀਕ ਆ ਕਿ ਬਾਬਾ ਹਰਨਾਮ ਸਿੰਘ ਧੁੰਮਾ ਠੀਕ ਨੇ। ਹੁਣ ਇਹ ਜਿਹੜੇ ਮੁੱਦੇ ਨੇ ਉਹ ਇਰਰੈਲੇਵੈਂਟ ਮੁੱਦੇ ਨੇ, ਏਡੇ ਕੋਈ ਖਾਸ ਨਹੀਂ। ਭਾਈ ਰਣਜੀਤ ਸਿੰਘ ਦੀ ਜਾਂ ਦੂਜੀ ਧਿਰ ਦੀ ਤਸੱਲੀ ਹੋ ਜਾਣੀ ਆ ਜਿਨ੍ਹਾਂ ਸਵਾਲਾਂ ਦੇ ਉੱਤੇ ਅੱਜ ਕੌਮ ਦੋ ਫਾੜ ਹੋਈ ਪਈ ਆ। ਕਤਲੋ ਗਰਦ ਤੱਕਰ, ਅੰਦਰੂਨੀ ਖਾਨਾ ਜੰਗੀ ਤੱਕਰ ਗੱਲ ਪਹੁੰਚੀ ਹੋਈ ਆ। ਇਹ ਸਵਾਲ ਜਾਂ ਇਹ ਮਸਲੇ ਕੋਈ ਬਾਹਲੇ ਵੱਡੇ ਨਹੀਂ, ਪਰ ਇਹਨਾਂ ਮਸਲਿਆਂ ਦੀ ਜਾਂ ਇਹਨਾਂ ਗੱਲਾਂ ਦੀ ਬਜਾਏ ਕੀਤਾ ਕੀ ਜਾ ਰਿਹਾ, ਇਹਨਾਂ ਨੂੰ ਇਗਨੋਰ ਕਰਕੇ ਕਰਨਾ ਕੀ ਚਾਹੀਦਾ। ਸਾਨੂੰ ਆਪਦੀ ਕੌਮ ਦੀ ਆਜ਼ਾਦੀ ਦੀ ਲੜਾਈ ਲੜਨੀ ਚਾਹੀਦੀ ਆ। ਤੇ ਕਹਿੰਦੇ ਜੀ ਨਹੀਂ, ਇਉਂ ਤਾਂ ਜੀ ਫਿਰ ਜਿਹੜੇ ਸਿੱਖ ਪੰਜਾਬ ਤੋਂ ਬਾਹਰ ਰਹਿ ਜਾਣਗੇ ਉਹਨਾਂ ਦਾ ਬੜਾ ਔਖਾ ਹੋ ਜੂ। ਹੁਣ ਸੌਖਾ, ਹੁਣ ਕਿਹੜਾ ਆਪਣਾ ਗੁਰਦੁਆਰਾ ਸੁਰੱਖਿਅਤ ਵਾ ਤੇ ਕਿੱਥੇ ਸਿੱਖ ਸੁਰੱਖਿਅਤ ਆ। ਕਿਹੜੇ ਯੂਪੀ ਬਿਹਾਰ ਦੀ ਗੱਲ ਕਰਦੇ ਹੋ, ਚੱਕ ਕੇ ਅਗਲਿਆਂ ਨੇ ਸਾਹਿਬਜ਼ਾਦਿਆਂ ਦੇ ਦਿਨ ਮਨਾਉਂਦੇ ਤਾਂ ਚੱਕ ਕੇ ਅੰਦਰ ਕਰਤੇ। ਤੇ ਜੇਕਰ ਖਾਲਿਸਤਾਨ ਬਣਿਆ ਹੋਵੇ ਤਾਂ ਘੱਟੋ ਘੱਟ ਕੋਈ ਸਰਕਾਰ ਤਾਂ ਹੋਊਗੀ ਜਿਹੜੀ ਤੁਹਾਡੇ ਲਈ ਹਾਦਾ ਨਾਰਾ ਮਾਰ ਸਕੇ। ਤੇ ਜਿਹੜੇ ਸਿੱਖਾਂ ਨੂੰ ਇਹ ਚਾਅ ਚੜਿਆ ਹੋਇਆ ਕਿ ਜੀ ਚਾਹੇ ਸਿੱਖੀ ਬਿਲਕੁਲ ਖਤਮ ਹੋ ਜਾਏ ਅਸੀਂ ਤਾਂ ਭਾਰਤ ਮਾਤਾ ਕੀ ਜੈ ਹੀ ਕਹਿਣਾ, ਚਾਹੇ ਸਿੱਖੀ ਦਾ ਭੋਗ ਕੱਲ ਪੈਂਦਾ ਅੱਜ ਪੈ ਜੇ, ਪਰ ਅਸੀਂ ਮੇਰਾ ਦੇਸ਼ ਮਹਾਨ, ਹਿੰਦੂ ਸਿੱਖ ਏਕਤਾ, ਇਹੋ ਜਿਹੀਆਂ ਗੱਲਾਂ ਕਰਨੋਂ ਨਹੀਂ ਹਟਣਾ। ਉਹ ਸਾਰੇ ਲੋਕਾਂ ਨੂੰ ਆਪਾਂ ਕਿਵੇਂ ਸਮਝਾਵਾਂਗੇ? ਮੈਂ ਨਹੀਂ ਸਮਝਦਾ ਹੈਗਾ ਕਿ ਕਿਸੇ ਸਿੱਖ ਨੂੰ ਸਮਝਾਇਆ ਜਾ ਸਕਦਾ। ਹਾਂ, ਖਾਲਿਸਤਾਨੀ ਕੌਣ ਬਣਾਉਂਦਾ? ਇਹ ਭਾਰਤੀ ਹਕੂਮਤੀ ਤੰਤਰ ਬਣਾਉਂਦਾ। ਸੋ ਸਿੱਖਾਂ ਦੇ ਉੱਤੇ ਜਿੰਨੇ ਜ਼ੁਲਮ, ਜਿੰਨੀਆਂ ਵਧੀਕੀਆਂ, ਜਿੰਨੀਆਂ ਆਪ ਹੁਦਰੀਆਂ ਕਾਰਵਾਈਆਂ ਇਹ ਜੋਗੀ ਭੋਗੀ ਤੇ ਹੋਰ ਲੋਕ ਕਰ ਰਹੇ ਨੇ, ਉਹਨਾਂ ਦੇ ਨਾਲ ਹਾਰਟ ਵਿੱਚ ਹੋਲ ਹੋ ਗਿਆ। ਪੰਜਾਬੀ ਚ ਦੱਸੋ ਜੀ, ਨਹੀਂ ਤਾਂ ਸਾਡੇ ਤੋਂ ਇਲਾਜ ਨਹੀਂ ਕਰਾਇਆ ਜਾਣਾ। ਉਹ ਭਾਈ ਜਾਨ, ਤੁਹਾਨੂੰ ਕਿਹਨੇ ਕਹਿਤਾ ਕਿ ਬਾਹਰ ਪੜਿਆ ਲਿਖਿਆ ਦੀ ਲੋੜ ਆ? ਅੰਗਰੇਜ਼ ਤੇ ਆਪ ਬੜੇ ਪੜੇ ਲਿਖੇ ਨੇ। ਕਦੇ ਕੋਈ ਅੰਗਰੇਜ਼ ਤੁਸੀਂ ਅੰਗਰੇਜ਼ੀ ਤੋਂ ਘੱਟ ਗੱਲ ਕਰਦਾ ਸੁਣੋ?